यार मैं ये तो मैनू कहने ओ यार ये कॉमेडी प्रोग्राम नहीं है भाई, ये कॉमेडी प्रोग्राम नहीं है। मैं उनकी सेहत देखो, सीनियर आर्टिस्ट है मुल्क इस वक्त मुश्किल में है। खुदा दा वास्ता ਜਿਹੜੀ ਗੱਲ सरदार साहब हालात आ जाते ने माड़े एडी मतलब कोई गल नहीं। यही साडे लोग ने जिन्हां ने सानू करना। ਉਹ ਸ਼ਰਮਾਓ ਨਾ ਉਹਨਾਂ ਦੇ ਅੱਗੇ ਯਾਰ, ਸਾਰੀ ਜ਼ਿੰਦਗੀ ਆਪਾਂ ਤੁਸੀਂ ਉਹਨਾਂ ਦੇ ਅੱਗੇ ਟੈਲੈਂਟ ਆਪਣਾ ਦਿਖਾਇਆ। ਅੱਜ ਜੇ ਲੋੜ ਪੈ ਗਈ ਤੇ ਉਹਨਾਂ ਨੇ 20 ਰੁਪਏ ਨਹੀਂ ਦੇਣੇ ਤੇ ਕਿੰਨੇ ਦੇਣੇ ਆ? ਮੈਂ ਜਾ ਕੇ ਰਜ਼ਾਈ ਚੁੱਕੀ ਤੇ ਉੱਥੇ ਦੋ ਮਾਈਆਂ ਸੁੱਤੀਆਂ, ਇੱਕਦਮ ਉਹ ਇੱਧਰ ਨੂੰ ਤੇ ਇੱਕਦਮ ਇੱਧਰ ਨੂੰ। ਰਜ਼ਾਈ ਚੁੱਕ ਕੇ ਕਹਿੰਦਾ ਉਹ ਇੱਥੇ ਤੇ ਬੇਗੀ ਪਈ ਹੈ। ਤੁਸੀਂ ਕਹਿ ਲਓ ਉਹਨਾਂ ਨੂੰ, ਤੁਸੀਂ ਕਹਿ ਲਓ ਜੇ ਤੁਹਾਡੀ ਮੰਨਦੇ ਤੇ ਯਾਰ ਜੇ ਤੁਹਾਡੇ ਨਹੀਂ ਮੰਨ ਰਹੇ ਤੇ ਮੇਰੀ ਕਿਹਨੇ? 100 ਤੁਹਾਡੇ ਚੈਨਲ ਤੇ ਅਗਰ 100% ਜਿਹੜੀ ਟ੍ਰੈਫਿਕ ਆਉਂਦੀ ਨਾ ਲੋਕ ਵੇਖਦੇ, ਹਾਂਜੀ 80% ਜਿਹੜੇ ਰੈਗੂਲਰ ਵੇਖਣ ਵਾਲੇ ਨੇ ਨਾ ਉਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਭਾਇਆ ਨਾ। ਤੁਸੀਂ ਅਗਰ ਉਹਨਾਂ 80 ਚੋਂ ਜੇ ਨਾ ਤੇ ਸਿਰਫ ਇੱਕ ਤੁਸੀਂ ਇੰਜ ਕਰਕੇ ਬਸ ਅੰਗੂਠਾ ਨੱਪਣਾ ਤੇ ਬੈਲ ਆਈਕਨ ਵਜਾਉਣਾ ਤੇ ਦਬਾਉਣਾ ਤੇ ਤਾਂ ਸਬਸਕ੍ਰਾਈਬ ਹੋ ਜਾਣਾ। अस्सलाम वालेकुम जी नादरीन, मैं सजाद जानी, मेरे नाल सरदार कमाल साहब, मिठापुरिया और फरीद रामे। नादरीन गल ये है कि जरूरी नहीं कि असी हर प्रोग्राम जिहड़ा उहदे च एवें भंड पुना शुगल मेला करिए। सानू दुख दर्द का भी एहसास करना चाहिए बंदियां दा। ते गल ये है कि बड़ियां उम्मीदां आसां ला के ए भाई मेरे को आया है। ਇਹਦੇ ਕੋਈ ਮਸਲੇ ਨੇ, ਇਹਦੇ ਕੋਈ ਵਿਚਾਰੇ ਦੇ ਘਰੇਲੂ ਪ੍ਰੋਬਲਮ ਆ, ਕੋਈ ਪਤਾ ਨਹੀਂ ਕਹਿੰਦੇ ਕੋਈ ਆਪਰੇਸ਼ਨ ਵਾਸਤੇ ਕਹਿੰਦੇ ਨੇ ਪਿੱਤੇ ਦਾ ਉਹਨੂੰ ਪਿਤਾ ਨਹੀਂ ਲੱਗਣ ਦਿਆ ਵੀ ਕਿੱਥੋਂ ਮੈਂ ਆਪਰੇਸ਼ਨ ਕਰਾਉਣਾ। ਤੇ ਕੋਈ ਅਮਦਾਦ ਦੀ ਸੂਰਤ 'ਚ ਮੇਰੇ ਕੋਲ ਅੱਜ ਹਾਜ਼ਰ ਹੋਏ ਨੇ। ਮੁਲਕ ਦੇ ਬੜੇ ਅੱਛੇ ਆਰਟਿਸਟ ਨੇ ਔਰ ਸਾਡਾ ਹੱਕ ਬਣਦਾ ਹੈ ਕਿ 5 10 20 50 ਜਿੰਨੇ ਵੀ ਸਾਡੀ ਹਸੀਅਤ ਹੈਗੀ ਅਸੀਂ ਉਹਨਾਂ ਨੂੰ ਦਈਏ। ਔਰ ਇਹ ਆਪਣਾ ਜਿਹੜਾ ਨਾ ਘਰ ਦਾ ਚੁੱਲ੍ਹਾ ਚਲਾਉਣ ਇਸ ਟਾਈਮ ਮੇਰੇ ਹਾਲ ਵਿਚਾਰੇ ਬਹੁਤ ਬੁਰੇ ਹਾਲਾਤ ਦੇ ਵਿੱਚ ਨੇ। ਹੈਲੋ ਸੇਠ ਮੁਰਲੀ ਦਾਸ ਸਾਹਿਬ, ਮੈਂ ਕੋਈ ਗੱਲ ਕਰਦਾ। ਇਹ ਨਹੀਂ ਤੁਸੀਂ ਮੈਨੂੰ ਕਿਹਾ ਕਿਹੜੀ ਮੈਂ ਤੇ ਯਾਰ ਮੈਂ ਤੇਰੇ ਕੋ ਆਇਆ ਤੂੰ ਥੋੜਾ ਜਿਹਾ ਮੇਰਾ ਮਸਲਾ ਕੁਝ ਕਮ ਸੇ ਕਮ ਆਪਣੇ ਪਿਤਾ ਦਾ ਖਿਆਲ ਕਰ ਲੈ। ਪਿਤਾ ਮੈਂ ਕਿਹੜੇ ਪਿਤੇ ਦੀ ਗੱਲ ਕੀਤੀ? ਨਹੀਂ ਤੁਸੀਂ ਮੈਨੂੰ ਆ ਕੇ ਕਿਹਾ ਨਹੀਂ ਕਿ ਯਾਰ ਮੇਰੀ ਤਬੀਅਤ ਨਹੀਂ ਠੀਕ ਰਹਿੰਦੀ ਤੇ ਮੈਂ ਤੇਰੇ ਕੋ ਇਸ ਤੋਂ ਆਇਆ ਵੀ ਚੱਲ ਯਾਰ 10 ਮਿੰਟ ਜ਼ਰਾ। ਯਾਰ ਮੈਂ ਆਪਣੀ ਤਬੀਅਤ ਦੀ ਗੱਲ ਕਰਨੀ 10 ਮਿੰਟ ਜ਼ਰਾ ਤੇ ਮਤਲਬ ਮੈਂ ਤਬੀਅਤ ਸਾਰਿਆਂ ਨੂੰ ਨਾਲ ਲੈ ਕੇ ਮੈਂ ਕਿਹੜੀ 10 ਨਹੀਂ ਚਲੋ ਇਮਦਾਦ ਹੋ ਜਾਏਗੀ ਤੇ ਸਰਦਾਰ ਸਾਹਿਬ ਚ ਕੋਈ ਅੱਲਾ ਮਾਫੀ ਦੇਵੇ, ਕੋਈ ਜ਼ਕਾਤ ਖਰਾਦ ਇਨਸਾਨ ਹੀ ਲੈਂਦੇ ਨੇ। ਅੱਲਾ ਦਾ ਕਰਮ ਹੋਇਆ, ਮੂੰਹ ਤੁਹਾਡੇ ਸਾਰਿਆਂ ਦੇ ਇਮਦਾਦ ਵਾਲੇ ਨੇ। ਇਸ ਤਰ੍ਹਾਂ ਦੀ ਗੱਲ ਹੈ ਸਰ, ਮੈਨੂੰ ਵੀ ਜੋ ਕੱਢ ਦਿਓ ਤੁਸੀਂ, ਮੇਰਾ ਤਾਂ ਇਹਨੂੰ ਕਰ ਦਿਓ, ਪੁੱਛਿਆ ਜਾ ਚੱਲਿਆ ਬਾਹਰ ਜਾ ਠੀਕ ਹੈ ਕਰ ਦਿਓ ਜਾਂ ਫਿਰ ਤੂੰ ਮੱਖੀਆਂ ਵੀ ਜਿਹੜੀ ਸਾਡੇ ਕੱਪ 'ਚ ਡਿੱਗ ਪਈ ਤੈਨੂੰ ਨਹੀਂ, ਕੱਢਦੀ ਮਸਕੀਨ ਗਰੀਬ ਕਹਿਣ ਦੇ ਨੇ ਨਾ ਉਹ ਤੁਹਾਡੀ ਮੈਂ ਗੱਲ ਨਹੀਂ ਕਰ ਰਿਹਾ। ਤੈਨੂੰ ਕੋ ਕੱਢ ਦੇ? ਨਹੀਂ ਤੂੰ ਗੁਰਾਇਆ ਫੈਮਿਲੀ ਚੋਂ ਐਵੇਂ ਤੈਨੂੰ ਤੂੰ ਮਸਕੀਨ ਨਹੀਂ। ਓਏ यार मैं ये तो मैनू कहने ओए यार ये कॉमेडी प्रोग्राम नहीं है भाई, ਮੈਨੂੰ ਕੱਢ ਦੇ। ये कॉमेडी प्रोग्राम नहीं है। मैं उनकी सेहत देखो, सीनियर आर्टिस्ट है मुल्क इस वक्त मुश्किल में है। ਦੇਖੋ ਅੱਲਾ ਦੀ ਰਹਿਮਤ ਹੈ ਕਿ ਨਹੀਂ, ਕਰਮ ਹੈ ਕਿ ਨਹੀਂ? ਨਹੀਂ ਨਹੀਂ ਮੱਥਾ ਤੇ ਹੈ ਨਹੀਂ ਰਹਿਮਤ ਬਰਕਤ ਵਾਲਾ, ਦੇਖੋ ਤੁਸੀਂ सब्र ਤੂੰ ਆਪਣੇ ਨਸੀਬ ਆਪ ਲਗਾਏ ਨੇ ਵੇਲ ਹੈ। ਹਾਏ ਹਾਏ सरदार साहब या फिर जगह ਤੁਸੀਂ ले ਇੱਕ ਮਿੰਟ ਠਹਿਰ ਜਾਓ, ਜਾਂ ਫਿਰ ਤੁਸੀਂ ਇਮਦਾਦ ਲੈ ਲਓ ਜਾਂ ਫਿਰ ਤੁਸੀਂ ਜੁਗਤਬਾਜ਼ੀ ਕਰ ਲਓ। ਯਾਰ ਕਿਹੜੀ ਇਮਦਾਦ ਭਾਈ ਜਾਨ? ਤੁਸੀਂ ਕਿਹਾ ਨਹੀਂ ਕਿ ਮੇਰੀ ਪ੍ਰੋਬਲਮ ਆ, ਮੋਟਰਸਾਈਕਲ ਤੇ ਤੁਸੀਂ ਆਏ ਆ। ਯਾਰ ਤੂੰ ਐਡਾ ਵੀ ਜੋ ਬੈਡਨ ਦੀ ਮਾਸੀ ਦਾ ਪੁੱਤਰ ਹੈ, ਮੈਂ ਤੇਰੇ ਕੋਲ ਆਇਆ। ਨਹੀਂ ਮੈਂ ਤੇ ਉਹਨਾਂ ਨੂੰ ਕਹਿਣਾ ਨਾ, ਮੋਟਰਸਾਈਕਲ ਤੇ ਜਿਹੜਾ ਵੇ ਉਹ ਇਮਦਾਦ ਲੈਂਦਾ ਹੈ। ਚਲੋ ਤੁਸੀਂ ਨੰਬਰ ਦਿਓ ਰਾ ਈਜ਼ੀ ਪੈਸਾ ਵਾਸਤੇ, ਕੋਈ 10 20 50 ਜਿੰਨੇ ਵੀ ਜਿਹੜੇ ਹੋ ਸਕੇ ਕੋਈ ਨੰਬਰ ਦਿਓ ਈਜ਼ੀ ਪੈਸਾ ਦਾ ਮੈਂ ਲਾ। ਯਾਰ ਤੈਨੂੰ ਅੱਲਾ ਈਜ਼ੀ ਪੈਸਾ ਦੇ ਰਿਹਾ ਨਾ ਤੇ ਸ਼ੁਕਰ ਕਰਿਆ ਕਰ। ਉਹ ਗੱਲਾਂ ਦਾ ਕੰਮ ਨਹੀਂ, ਜਿਹੜੀ ਗੱਲ ਕਰਨਾ ਹੈ ਉਹ ਗੱਲ ਕਰ ਯਾਰ। ਚਲੋ ਇਹਨਾਂ ਨੂੰ ਮੁਸ਼ਕਿਲ ਪੈਸਾ ਕਰਾ। ਤੁਹਾਨੂੰ ਉੱਚੀ ਨਹੀਂ ਸੁਣਦਾ ਹੈ ਆ ਵੇਖੋ ਆ ਲਓ ਕਿਉਂ? ਬਸ ਮੈਂ ਕਿਹਾ ਤੁਹਾਨੂੰ ਉੱਚੀ ਨਹੀਂ ਸੁਣਦਾ, ਮੈਂ ਕਿੱਡੀ ਉੱਚੀ ਕਿਹਾ ਕਿ ਤੁਹਾਨੂੰ ਉੱਚੀ ਨਹੀਂ ਸੁਣਦਾ? ਕਹਿੰਦੇ ਹੈ ਇੱਥੋਂ ਪਤਾ ਇੱਥੋਂ ਲਾ। ਇਹਨਾਂ ਦੀ ਪ੍ਰੋਬਲਮ ਮੈਂ ਤੁਹਾਨੂੰ ਦੱਸਦਾ, ਸਹੀ ਸਹੀ ਦੱਸਣਾ। ਤੁਹਾਡੇ ਵਾਲ ਨਹੀਂ ਉੱਡ ਰਹੇ, ਤੁਹਾਡੇ ਵਾਲ ਡਿੱਗ ਨਹੀਂ ਰਹੇ। ਨਹੀਂ ਮੇਰੇ ਤੋਂ ਰੰਗ ਵੀ ਉੱਡ ਰਿਹਾ ਇਸ ਵੇਲੇ। ਤੁਹਾਡੇ ਵਾਲ ਸਭ ਤੋਂ ਪਹਿਲੇ ਤਾਂ ਮੇਰੀਆਂ ਨਜ਼ਰਾਂ 'ਚੋਂ ਡਿੱਗ ਰਹੇ, ਉਸ ਤੋਂ ਬਾਅਦ ਤੁਹਾਡੇ ਵਾਲ ਵੈਸੇ ਵੀ ਡਿੱਗ ਰਹੇ। ਅਸੀਂ ਜਦੋਂ ਤੁਸੀਂ ਆਪਣਾ ਸ਼ੈਂਪੂ ਤਿਆਰ ਕੀਤਾ ਨਾ, ਤੁਹਾਨੂੰ ਹਰ ਬੰਦੇ ਦੇ ਉੱਡੇ ਉੱਡੇ ਵਾਲ ਨਜ਼ਰ ਆ ਰਹੇ ਨੇ। ਸਰਦਾਰ ਸਾਹਿਬ ਤੁਸੀਂ ਮਸ਼ਵਰਾ ਦੇਈਏ, ਤੰਦਰੁਸਤ ਉਸ ਬੰਦੇ ਨੂੰ ਕਹਿੰਦੇ ਸ਼ਾਇਦ ਪੀਆ ਕਰੋ ਵੀ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕੀਤਾ। ਸਰਦਾਰ ਸਾਹਿਬ ਤੁਸੀਂ ਬਿਮਾਰਾਂ ਲਈ ਐਕਟ ਕਰੋ, ਲੋਕਾਂ ਨੂੰ ਮੈਂ ਕੀ ਦੱਸ ਰਿਹਾ, ਇਦਾਂ ਲੋਕਾਂ ਨੇ 1 ਰੁਪਈਆ ਨਹੀਂ ਦੇਣਾ। ਉਹ ਯਾਰ ਮੈਂ ਅੱਲਾ ਰਹਿਮ ਕਰੇ, ਰੁਪਈਆ ਮੰਗਣ ਤੇ ਆਇਆ ਹੀ ਨਹੀਂ ਇੱਥੇ ਭਾਈ ਜਾਨ। ਨਹੀਂ ਰੁਪਈਏ ਤੋਂ ਮਰਾਦ 50 100 ਵੀ ਦੇਣਗੇ। ਉਹ ਯਾਰ ਔਰ ਦੂਜੇ ਮੁਲਕਾਂ 'ਚ ਕਈ ਮੇਰੇ ਬੈਠੇ ਨੇ, ਉਹ 500 ਰੁਪਈਆ ਵੀ ਭੇਜ ਦੇਣਗੇ। ਸਰਦਾਰ ਸਾਹਿਬ ਤੁਸੀਂ ਆਪੇ ਹੀ ਆਉਂਦੇ ਆ ਨਹੀਂ ਕਿਹਾ ਕਿ ਮੁਸਤਹਿਕ ਦਾ ਕੋਈ ਪੁੱਛੇ ਮੇਰਾ ਡਾਇਰੈਕਟ ਦੱਸ ਦੇ। ਆ ਜੀ ਆਪਣਾ ਅਫਰੀਦ ਸਾਹਿਬ ਨੇ ਜੀ ਬੜੇ ਮੁਸਤਹਿਕ ਨੇ ਤੇ ਮੈਂ ਇਹਨਾਂ ਦਾ ਡਾਇਰੈਕਟ ਤੁਹਾਨੂੰ ਦੱਸ ਦਿੱਤਾ ਹੈ। ਠੀਕ ਹੈ ਜੀ, ਇਹ ਬਿਮਾਰ ਨੇ, ਨਾਲ ਸਾਡੀ ਭਾਬੀ ਵੀ ਬਿਮਾਰ ਹੈ ਜੀ। ਸਰਦਾਰ ਸਾਹਿਬ ਵਜ਼ੀਰ ਸਕੀਮ ਤੋਂ ਲੈਂਡ ਹੈ ਦਾਦਾ ਤੁਸੀਂ ਵੀ ਲਵੋ। ਆਹ ਔਰ ਭਾਬੀ ਦੇ ਘਰ ਵਾਲੇ ਆਏ ਬੈਠੇ ਨੇ, ਉਹ ਕਹਿੰਦੇ ਜੇ ਕੁੜੀ ਵਸਾਣੀ ਤੇ ਵਸਾ, ਨਹੀਂ ਤੇ ਵਾਪਸ ਕਰੀਏ। ਇਹ ਦੇਖ ਲਓ ਜੀ, ਮੈਨੂੰ ਇਹ ਪਤਾ ਲੱਗਾ ਸੀ ਕਿ ਪਿੱਤਾ ਜਿਗਰ ਦਾ ਮਸਲਾ, ਲੇਕਿਨ ਉਹ ਮੈਨੂੰ ਹੁਣ ਪਤਾ ਲੱਗਾ ਵੀ ਜ਼ੇਨ ਨਾਲੋਂ ਵੀ ਥੋੜਾ ਜਿਹਾ ਉਹ ਮੇਰੇ ਜਿਗਰ ਕਿਹੜਾ ਪਿੱਤਾ ਜਿਗਰ ਯਾਰ, ਖੁਦਾ ਦਾ ਵਾਸਤਾ ਜਿਹੜੀ ਗੱਲ ਸਰਦਾਰ ਸਾਹਿਬ ਹਾਲਾਤ ਆ ਜਾਂਦੇ ਨੇ ਮਾੜੇ, ਏਡੀ ਮਤਲਬ ਕੋਈ ਗੱਲ ਨਹੀਂ। ਇਹੀ ਸਾਡੇ ਲੋਕ ਨੇ ਜਿਨ੍ਹਾਂ ਨੇ ਸਾਨੂੰ ਕਰਨਾ ਸਿਸਟਮ। ਨਹੀਂ ਮੈਨੂੰ ਤਾਂ ਪਤਾ ਲੱਗਾ ਤੁਸੀਂ ਹੁਣ ਫੈਸਲਾਬਾਦ ਚ ਲੈਮੋਜ਼ੀਨ ਤੇ ਫਿਰਨ ਲੱਗ ਪਏ ਹੈ।
ਕਿਹੜੇ ਹਾਲਾਤ ਮਾੜੇ? ਸਰਦਾਰ ਸਾਹਿਬ ਆਪੇ ਤੁਸੀਂ ਕਸ਼ਮ ਵਾਲਿਆਂ ਦਾ ਨੰਬਰ ਮੰਗਣ ਦੇ ਸੀ ਵੀ ਮੈਨੂੰ ਵਧਾ ਲਓ। ਦੇ ਪੈਸੇ ਲੈ ਦੇ, ਮੈਂ ਹੁਣ ਕਿੱਥੇ ਮੈਂ ਤੇਰੇ ਕੋਲ ਮੰਗਿਆ ਨੰਬਰ? ਆਹੋ ਮੈਨੂੰ ਇਹ ਕਹਿ ਤਾਂ ਮੈਨੂੰ ਜ਼ਲੀਲ ਕਰਾ ਰਹੇ ਤੁਸੀਂ, ਜਦੋਂ ਅਸੀਂ ਜੋ ਬੈਠੇ ਆ ਤੇ ਕਸ਼ਫ ਵਾਲਿਆਂ ਕੋ ਕੀ ਜਾਣਾ ਤੁਸੀਂ? ਉਸਤਾਦ ਜੀ ਕੰਮ ਕਰੋ ਫਿਰ ਉਹ ਸ਼ਰਮਾ ਤੁਹਾਨੂੰ ਰਹੇ ਆ। ਕਸ਼ਫ ਲੱਗੇ ਜੇ ਹੁਣ ਤੁਸੀਂ ਦੁਬਾਰਾ ਇਹਦੇ ਨਾਲ ਗੱਲ ਕਰੋ। ਔਰ ਅੱਲਾ ਜਾਣਦਾ ਹੈ, ਪੂਰੀ ਬੱਸ ਤੁਹਾਡੇ ਵਰਗੇ 2 ਬੰਦੇ ਦੀ ਵਜ੍ਹਾ ਨਾਲ ਤਲਾਸ਼ੀ ਹੋਈ ਜਾਂਦੀ ਤੇ ਥੱਲੇ ਆ ਰਿਹਾ ਮਸ਼ਕੂਕ ਬੈਠੇ ਦੋ। ਤੁਸੀਂ ਨਹੀਂ ਸਰਦਾਰ ਸਾਹਿਬ ਤੁਸੀਂ ਮੈਂ ਲਾ ਲਿਆ ਉਹ ਸਾਹ ਸ਼ਰਮਾ ਰਹੇ ਉਸਤਾਦ ਜੀ, ਸੰਗਰੇ ਥੋੜਾ ਜਿਹਾ ਇਹਨੂੰ ਬਲਰ ਕਰ ਦਿਓ ਥੋੜਾ ਜਿਹਾ ਨਾ ਤਾਂ ਕਿ ਪਤਾ ਲੱਗੇ। ਬੁਲਾਰ ਕਰ ਸਦਕੇ ਜਾਵਾਂ ਬਲਰ ਕਹਿਣਾ ਵੀ ਆ ਗਿਆ ਹੈ ਕਿਹਨਾਂ ਤੋਂ ਬੁਲਾਰ ਕਰਦੇ ਉਹ ਆਵਾਜ਼ ਤੋਂ ਫੜੇ ਜਾਣਾ ਸੀ, ਹਾਏ ਫਿਰ ਆਵਾਜ਼ ਦਾ ਕੀ ਕਰਾਂਗੇ? ਗੁੱਲੀ ਡੰਡਾ ਖੇਡਣ ਵਾਲੇ ਨੂੰ ਬਲਰ ਵੀ ਕਹਿਣਗੇ, ਜਿਹੜੇ ਕਹਿੰਦੇ ਖੁੱਤੀ ਵਿੱਚ ਬਾਂਟਾ ਪੈ ਗਿਆ ਹੈ ਹੁਣ ਬਲਰ ਕਹਿਣਗੇ ਹੈ ਕੇ ਜ਼ਿਆਦਾ ਪੈ ਗਿਆ ਕੇ ਕੱਢ ਲਓ ਉਹ ਬਲਰ ਕਹਿਣਗੇ। ਸਰਦਾਰ ਸਾਹਿਬ ਨਾ ਕਰੋ, ਪਤਾ ਕੀ ਜਿਹੜਾ ਉਹਨੇ 100 ਦੇਣਾ ਉਹ ਤੁਹਾਡਾ ਮਰ ਜਾਣਾ। 100 ਸੱਜਣ 100 ਦੁਸ਼ਮਣ। ਸਰਦਾਰ ਸਾਹਿਬ ਤੁਸੀਂ ਆਪੇ ਕਿਹਾ ਨੇ ਹਾਲਾਤ ਮਾੜੇ ਨੇ, ਮੈਂ ਅੱਧੀ ਇੱਟ ਨਾਲ ਕੱਪੜੇ ਇਸਤਰੀ ਕਰਕੇ ਆਇਆ, ਤੁਸੀਂ ਕਿਹਾ ਨਹੀਂ ਹੁੰਦੇ ਆ? ਮਾਸ਼ਾਅੱਲਾ ਤੁਸੀਂ ਵੇਖ ਲਓ, ਤੁਸੀਂ ਏਦਾਂ ਨਹੀਂ ਕਰਨਾ, ਸਾਰੇ ਬੈਠੇ ਆ, ਚਲੋ ਕੁਛ ਨਾ ਕੁਛ ਯਾਰ ਸਾਰੇ ਕਰੋ ਜੋ ਵੀ ਸਾਰੇ ਕਿਤੇ 10,000 ਦਾ ਮਜਮਾ ਚਾਰ ਤੇ ਜੀ ਆਪਾਂ ਐਵੇਂ ਜਾਇਆ ਨਹੀਂ ਮੈਂ ਤੇ ਦੀ ਡਰਾ ਕੱਪੜੇ ਇਸਤਰੀ ਕਰ ਤੂੰ ਸਾਈਕਲਾਂ ਦੀ ਨਾ ਹੋਏ ਸਹਿਗਲਾਂ ਦੀ ਸਾਈਕਲਾਂ ਦੀ ਖੁਦਾ ਦਾ ਨਾਂ ਜੇ ਸਹਿਗਲਾਂ ਦੀ ਯਾਰ। ਉਹ ਕਿਹੜਾ ਉੱਚੀ ਗੱਡੀ ਵਾਲਾ ਵਾ। ਯਾਰ ਸਾਈਕਲਾਂ ਦੀ ਹੁੰਦੀ ਤੇਰੇ ਵਰਗੀ ਇਹ ਸਾਈਕਲਾਂ ਦੀ ਹੈ। ਹੇ ਕੱਢ ਕੇ ਬਈ। ਤੁਸੀਂ ਵੈਸੇ ਕਹਿੰਦੇ 24 ਵਾਲਿਆਂ ਦੇ ਨਾ ਹੋਏ ਤੂੰ। ਓ ਯਾਰ 24 ਵਾਲੇ ਦੀ ਨਾ ਹੋਏ ਤੂੰ। ਅੱਛਾ ਸਰਦਾਰ ਸਾਹਿਬ ਹੁਣ ਗੱਲ ਇਹ ਆ ਕਿ ਸ਼ੁਗਲ ਮਿਲ ਆਪਣੀ ਜਗ੍ਹਾ, ਹਾਂਜੀ ਟੋਟਲ ਕਿੰਨਾ ਕਿਹਾ ਡਾਕਟਰ ਨੇ, ਬਿੱਲ ਕਿੰਨਾ ਕਿਹਾ? ਯਾਰ ਕਿਹੜਾ ਡਾਕਟਰ ਮੇਰੇ ਨਾਲ ਤੂੰ ਫਿਰਦਾ ਵੇਖ ਲਿਆ ਯਾਰ। ਡਾਕਟਰ ਆਪਣਾ ਸਰਦਾਰ ਸਾਹਿਬ ਸਹੀ ਦੱਸਣਾ, ਤੁਸੀਂ ਸਰਜਰੀ ਨਹੀਂ ਕਰਾਉਣੀ ਨੱਕ ਦੀ? ਹੈ ਜੀ ਤੁਸੀਂ ਮੈਨੂੰ ਕਹਿੰਦੇ ਮੈਂ ਨੱਕ ਦੀ ਸਰਜਰੀ ਕਰਾਉਣੀ। ਯਾਰ ਵੈਸੇ ਤੇਰਾ ਮੇਰੇ ਨਾਲ ਆਪਣਾ 19-30 ਦਾ ਫਰਕ ਹੈ। ਇਹਦਾ ਤਾਂ ਕੋਈ ਫਰਕ ਹੀ ਨਹੀਂ ਕਿ ਬੜੇ ਸੋਹਣੇ ਨੱਕ, ਇਹੋ ਜਿਹੇ ਨੱਕਾਂ ਨੂੰ ਬੜੇ ਭਾਗ ਲੱਗੇ ਹੋਏ ਨੇ। ਤੁਹਾਡੀਆਂ ਸਾਰੀਆਂ ਦਾੜਾਂ ਜਾਲੀ ਨੇ। ਅੱਲਾ ਦੀ ਕਸਮ ਹੈ। ਹਾਂ ਔਰ ਤੁਹਾਨੂੰ ਹਜ਼ਰਤ ਕਰ ਨਹੀਂ ਓਏ ਇਦਾਂ ਜਾਲੀ ਬਹੁਤੀ ਜ਼ੋਰ ਦੀ ਵੱਡੀਆਂ ਜਾਂਦੀਆਂ ਨਹੀਂ, ਜਾਲੀ ਨਾ ਜ਼ਿਆਦਾ। ਸਰਦਾਰ ਸਾਹਿਬ ਮੇਰੀ ਗੱਲ ਸੁਣੋ, 72-73 ਸਾਲ ਤੁਹਾਡੀ ਉਮਰ ਹੋ ਗਈ ਹੈ। ਜ਼ਿਆਦਾ ਖੁਦਾ ਹੈ ਨਹੀਂ ਚਲੋ ਯਾਰ ਉਹਨਾਂ ਦੇ ਸਾਹਮਣੇ ਥੋੜਾ ਭਾਰ ਨਹੀਂ ਪਰ ਤੁਸੀਂ ਸਹੀ ਕਰ ਰਹੇ ਵੀ ਜਦੋਂ ਲਿਆਕਤ ਅਲੀ ਖਾਨ ਸਾਹਿਬ ਨੇ ਲਿਆਕਤ ਬਾਈ ਤਕਰੀਰ ਕਰਨੀ ਸੀ, ਉਹਨਾਂ ਨੂੰ ਮੈਂ ਸਾਈਕਲ ਤੇ ਲੈ ਕੇ ਉੱਥੇ ਆਇਆ ਸੀ। ਇਹ ਕਹਿਣਾ ਚਾਹ ਰਿਹਾ ਨਹੀਂ, ਇਹ ਤਾਂ ਤੁਸੀਂ ਕਹਿਤਾ, ਮੈਂ ਕੁਝ ਹੋਰ ਕਹਿਣਾ ਚਾਹ ਰਿਹਾ। ਮਤਲਬ ਕਿੰਨਾ ਕੁ ਪੁਰਾਣਾ, ਤੁਸੀਂ ਮੈਨੂੰ ਗਾਂਧੀ ਸਾਹਿਬ ਨਾਲ ਬੈਠਿਆ ਵੇਖ ਲਿਆ, ਕਿੰਨਾ ਕੁ ਪੁਰਾਣਾ ਗਾਂਧੀ ਸਾਹਿਬ ਯਾਰ ਇੰਨੇ ਸੀ ਪਿੱਛੇ ਵੱਡੀਆਂ ਤਸਵੀਰਾਂ ਦੇਖੋ ਨਾ ਕਿੰਨੇ ਬੰਦੇ ਹੋ ਵੇਖਣੇ। ਭੱਟੋ ਸਾਹਿਬ ਦੇ ਜਲਸੇ 'ਚ ਦੇਖਿਆ ਨਾ ਕਦੀ ਤਸਵੀਰਾਂ, ਪਿੱਛੇ ਛੋਟਾ ਜਿਹਾ ਬੱਚਾ ਖੜਾ, ਉਹ ਨੇ। ਮੈਂ ਵੇਖੋ ਕਿਸ ਮੰਨਦਾ ਕੈਸੀ ਗੱਲ ਹੈ। ਤੇ ਤੁਹਾਨੂੰ ਪਤਾ ਫੋਟੋ ਕਿਹਨੇ ਖਿੱਚੀ ਸੀ? ਕਿਹਨੇ ਕੀ ਚੀਜ਼ ਇਹ ਫੋਟੋਗ੍ਰਾਫਰ ਇਹ ਭਾਈਜਾਨ ਸਾਹਿਬ। ਮੈਂ ਕੈਮਰੇ 'ਚੋਂ ਨਹੀਂ ਖਿੱਚੀ, ਇਹਨਾਂ ਦੇ ਹੱਥ 'ਚ ਫੜੀ ਸੀ, ਮੈਂ ਉੱਥੋਂ ਖਿੱਚੀ ਇਹਨਾਂ ਦੇ 'ਚੋਂ। ਮੈਂ ਕਿਹਾ ਉਰੇ ਫੜਾਓ ਮੈਨੂੰ। ਤੇ ਖਿੱਚ ਕੇ ਤੇ ਖਿੱਚੀ ਫਿਰਦਾ ਅੱਛਾ ਸਰਦਾਰ ਸਾਹਿਬ ਛੱਡੋ, ਹੁਣ ਦੱਸੋ ਮੈਨੂੰ ਗੱਲ ਸੁਣੋ ਜੀ। ਇੱਕ ਇੱਕ ਕਰਕੇ ਮਸਲਾ ਹੱਲ ਹੋਣਾ, ਜਾਂ ਪਹਿਲੇ ਗੁਰਦੇ ਦਾ ਕਰਾ ਲਓ ਜਾਂ ਦਾ ਪਿੱਤੇ ਦਾ ਜਾਂ ਜਿਗਰ ਦਾ, ਕਿਉਂਕਿ ਸਾਰੇ ਮਸਲੇ ਖਰਾਬ ਨੇ। ਗੁਰਦੇ ਦਾ ਨਾ ਕਰਾਇਓ, ਗੁਰਦੇ ਨਹੀਂ ਸਟਾਰਟ ਕਿੱਥੋਂ ਕਰਨਾ ਚਾਹੁੰਦੇ ਤੁਸੀਂ? ਮੈਂ ਫਿਰ ਉਸ ਹਿਸਾਬ ਨਾਲ ਉਹ ਆਵਾਮ ਨੂੰ ਕਵਾਂ। ਮੇਰੇ ਖਿਆਲ ਜਿੱਥੋਂ ਤੁਸੀਂ ਸਟਾਰਟ ਕੀਤਾ ਨਾ ਬਹੁਤ ਭੈੜਾ ਸਟਾਰਟ ਕੀਤਾ। ਕਿਹੜਾ ਗੁਰਦਾ ਯਾਰ, ਮੈਂ ਕਿਹੜੇ ਕਾਕੇ ਗੁਰਦੇ ਕਬੂਲ ਵਾਲੇ ਕੋ ਆ ਗਏ ਯਾਰ, ਕਿਹੜੇ ਗੁਰਦੇ ਦੀ ਗੱਲ ਤੁਹਾਡੀ ਕਰ ਨਜ਼ਰ ਕਮਜ਼ੋਰ ਨਹੀਂ? ਕਦੋਂ ਮੈਂ ਕਿ ਤੁਸੀਂ ਇੱਥੇ ਵੀ 3 ਜਣੇ ਬੈਠੇ ਹੋ, ਅਸੀਂ 3 ਜਣੇ ਬੈਠੇ ਹਾਂ, ਆ ਲਓ। ਅਸੀਂ 4 ਜਣੇ ਬੈਠੇ ਹਾਂ ਸਰਦਾਰ ਸਾਹਿਬ। ਉਹ ਤੁਸੀਂ ਚੌਥਾ ਤੇ ਮੈਂ ਆਪ ਆ ਨਾ ਯਾਰ। ਹਾਂ ਆ ਤੇ ਮੈਂ ਕਦੋਂ ਕਿ ਤੁਹਾਡੇ ਟਾਉਂਸਸ ਨਹੀਂ ਹੈਗੇ ਗਲੇ 'ਚ, ਤੁਸੀਂ ਦੱਸਿਆ ਨਹੀਂ ਮੈਨੂੰ ਬਾਹਰ। ਆ ਤੁਸੀਂ ਉਹ ਖਾਓ ਤਾਂ ਖਾਓ ਦੱਸੋ ਕਰਦੇ ਜੀ, ਮੈਂ ਕਿਹੜਾ ਫਿਜ਼ੀਸ਼ੀਅਨ ਆ ਉਹ ਤਾਂ ਦੱਸੋ। ਤੂੰ ਫਿਜ਼ੀਸ਼ੀਅਨ ਨਹੀਂ ਤੂੰ ਮਿਊਜ਼ੀਸ਼ੀਅਨ ਹੈ। ਤੁਹਾਡੇ ਅੱਧੇ ਸਿਰ 'ਚ ਦਰਦ ਨਹੀਂ ਹੁੰਦੀ? ਅੱਧੇ ਸਿਰ 'ਚ ਦਰਦ ਨਹੀਂ ਹੁੰਦੀ? ਯਾਰ ਕਦੋਂ ਤੈਨੂੰ ਕਿੰਨੇ ਕਿਹਾ ਮੇਰੇ ਦੇ ਸਿਰ 'ਚ ਦਰਦ ਹੁੰਦੀ ਉਹ ਹੈ? ਸ਼ਰਮਾਓ ਨਾ ਉਹਨਾਂ ਦੇ ਅੱਗੇ ਯਾਰ, ਸਾਰੀ ਜ਼ਿੰਦਗੀ ਆਪਾਂ ਤੁਸੀਂ ਉਹਨਾਂ ਦੇ ਅੱਗੇ ਟੈਲੈਂਟ ਆਪਣਾ ਦਿਖਾਇਆ। ਅੱਜ ਜੇ ਲੋੜ ਪੈ ਗਈ ਤੇ ਉਹਨਾਂ ਨੇ 20 ਰੁਪਏ ਨਹੀਂ ਦੇਣੇ ਤੇ ਕਿੰਨੇ ਦੇਣੇ ਆ? ਆ ਸਹੀ ਗੱਲ ਹੈ, ਸਹੀ ਸਰਦਾਰ ਸਾਹਿਬ ਚਕੀਕਾ ਦੀ ਦਰਦ ਬਹੁਤ ਮਾੜੀ ਹੁੰਦੀ ਆ। ਹਾਂਜੀ ਦਰਦ ਚਕੀਕਾ? ਚਕੀਕਾ ਉਹ ਚਕੀਕਾ ਨਹੀਂ ਓਏ ਉਹ ਬੱਚਿਆਂ ਦਾ ਹੁੰਦਾ ਹੈ ਚਕੀਕਾ, ਜਿੱਥੇ 2 ਬੱਕਰੇ ਦੇਈਦੇ ਆ। ਉਹਦੇ ਸਿਰ ਵਾਲੀ। ਸਾਜੀ ਤੁਸੀਂ ਗੱਲਾਂ ਕਰਨ ਨੂੰ ਕੱਢ ਕੇ ਯਾਰ ਮੈਨੂੰ ਗੱਲ ਸੁਣਨਾ, ਉਹਨਾਂ ਦਾ ਮੋਹਰਿਆਂ ਦਾ ਵੀ ਮਸਲਾ ਵਾ। ਸ਼ੁਰੂ ਤਾਂ ਕਰੋ ਨਾ ਕੰਮ ਆਪਣੇ ਤੋਂ ਸ਼ੁਰੂ ਕਰੋ ਨਾ। ਸਈਆਂ ਦਾ ਵੀ ਮੋਹਰੇ ਘਰ ਆਏ ਸਮਰੀਆ ਦਾ ਵੀ ਮਸਲਾ ਉਹਨਾਂ ਦਾ। ਉਹ ਹੁਣ ਨਹੀਂ ਮੰਨਦੇ, ਸ਼ਰਮਾ ਰਹੇ ਨੇ। ਆਪਣੇ ਤੋਂ ਕੰਮ ਸ਼ੁਰੂ ਕਰੋ, ਕੱਢ ਕੇ ਸਾਫ ਤੇ ਰੱਖੋ ਨਾ ਉਹ ਸਹੀ ਕਹਿ ਰਹੇ ਉਹੀ ਗੱਲ ਕਰਨ। ਪੁੱਤਰ ਤੂੰ ਬਹੁਤ ਦੂਰ ਹੈ, ਦਿਓ ਯਾਰ। ਘਰ ਵੀ ਵਾਪਸ ਜਾਣਾ ਹੈ। ਲੈ ਦੇ ਯਾਰ ਸਰਦਾਰ ਸਾਹਿਬ ਮੈਂ ਲਓ ਜੀ ਸਰਦਾਰ ਸਾਹਿਬ, ਸਭ ਤੋਂ ਪਹਿਲਾਂ ਬਿਸਮਿਲ੍ਲਾ। ਅੱਲਾਹ ਤੁਹਾਨੂੰ ਸਿਹਤ ਤੰਦਰੁਸਤੀ ਇਹਦਾ ਦੇਵੇ। ਫਿਰ ਬਹਿ ਹਟੇ ਮੈਂ ਲੈਣੇ ਨਹੀਂ ਸੀ ਤੇਰੇ ਕੋਲੋਂ। ਇਹਦਾ ਗੁਰਦੇ ਪੈ ਹਟੇ, ਫਿਰ ਪੈ ਗਿਆ, ਚਲੋ ਉੱਠੋ ਘਰ ਚਲ ਜਾਓ, ਬਸ ਠੀਕ ਆ। ਤੁਸੀਂ ਦੇਖੋ ਮੇਰੇ ਕੱਢ ਕੇ ਰੱਖੋ। ਮੇਰੇ ਚੱਕਰ ਨਾਲ ਤੁਸੀਂ ਆਪਣੀ ਮੈਸ਼ੀਅਤ ਖਰਾਬ ਕਰ ਲੈਣੀ ਹੈ। ਇਹ ਨਾ ਕਰੋ। ਤੁਹਾਡੀ ਮਿਹਰਬਾਨੀ, ਤੇਰਾ ਸਾਰੇ ਸਾਲ ਦਾ ਬਜਟ ਨਹੀਂ ਜੁੜਨਾ ਤੇਰੇ ਨਾਲ। ਤੂੰ ਕਹਣਾ ਮੈਂ 100 ਰੁਪਏ ਦੇ ਕੇ ਕਸਾਰੇ 'ਚ ਜਾ ਰਿਹਾ। ਸਰਦਾਰ ਸਾਹਿਬ ਮੈਂ ਮਹੀਨਾ ਰੋਲਵਾ, ਕੋਈ ਰੋਲਾ ਨਹੀਂ, ਤੁਹਾਨੂੰ ਚਾਹੀਦਾ। ਮੁੜ ਕੇ ਸਰਦਾਰ ਸਾਹਿਬ ਨੇ ਜਿੱਥੇ ਤੁਰੇ ਜਾਂਦੇ ਨਾ, ਤੇ ਲੋਕਾਂ ਦਾ ਨਾ ਉਹ ਭਾਈ ਨਹੀਂ, ਗੁਰਦਾ ਨੂੰ ਮੈਂ ਪਵਾ ਕੇ ਇੱਥੇ ਉਹ ਜਾਂਦੇ ਮੇਰੇ ਗੁਰਦੇ ਤੇ। ਉਹ ਜਾ ਰਹੇ ਮੇਰੇ ਗੁਰਦੇ ਯਾਰ ਕਿ 100 ਦਾ ਕਿਹੜਾ ਗੁਰਦਾ ਪੈਂਦਾ ਹੈ? ਤੁਸੀਂ ਮੇਰੀ ਸੁਣੋ ਗੱਲ, ਉਹਨਾਂ ਨੂੰ ਨਿਸ਼ਾਨ ਲਾ ਦੇ, ਬਾਕੀ ਪਵਾ ਪੈ ਦੂਜੇ ਪੈਸੇ ਨਾਲ ਲਿਓ।
ਪੱਕਾ ਯਾਨੀ ਕਿ 100 ਦੀ ਪੈਨਸਲ ਲੈ ਕੇ ਤੇ ਨਿਸ਼ਾਨ ਲਵਾ ਲਓ। ਪੱਕਾ ਗੁਰਦਾ ਪਵਾਉਣਾ ਜਿਹੜਾ ਭੱਠੀ ਵਾਲਾ, ਹਾਂਜੀ ਔਰ ਦੂਜਾ ਨਹੀਂ ਪਵਾਉਣਾ, ਸਲੋਚਨ ਵਾਲਾ ਨਹੀਂ ਪਵਾਉਣਾ, ਗੁਰਦੇ ਉਹ ਉੱਕੜ ਜਾਣਾ ਜੀ। ਗੁਰਦੇ ਦੀ ਨੋਜ਼ਲ ਬਾਹਰ ਰਖਾਇਓ, ਬੰਦਾ ਕਿਸੇ ਵੇਲੇ ਵਾਹ ਅੱਛਾ ਗੁਰਦਾ ਛਿਜਦਾ ਬਹੁਤ ਹੀ ਅੱਜਕੱਲ ਜਿਹੜਾ ਚੱਲਣ ਡਿਆ ਉਹ ਨਹੀਂ ਲੈਣਾ ਤੁਸੀਂ ਤੇ ਉਹ ਸ਼ੁਰੂ ਕਰ ਯਾਰ ਫਰੀਦ ਕੀ ਬਸ ਕਰਨਾ ਤੁਹਾਨੂੰ ਹੈਗੋ ਹੋਰ ਡਿਜ਼ਾਈਨ ਚ ਗੁਰਦੇ ਮੈਨੂੰ ਵਿਖਾ ਦਿਓ। ਨਹੀਂ ਗੁਰਦੇ ਨਹੀਂ ਗੁਰਦੇ ਸਹੀ ਤੁਸੀਂ ਤੁਹਾਨੂੰ ਲੱਭਣੇ ਨੇ ਨਾ, ਹਾਂ। ਸਹੀ ਮੈਂ ਤੁਹਾਨੂੰ ਦੱਸਦਾ, ਨਾਰਕਲੀ ਦੀ ਦੁਕਾਨ ਆ, ਉਹਦੇ ਕੋਲ ਹੁੰਦਾ ਬਾਹਰ ਕੰਟੇਨਰ, ਕੰਟੇਨਰ ਜਿਹਦੇ ਕੋਲ ਗੁਰਦੇ ਹੁੰਦੇ ਨੇ ਉਹ ਬਹੁਤ ਆਲਾ ਹੁੰਦੇ ਨੇ। ਉਹ ਤੇ ਕੋਈ ਯਾਰ ਗੁਰਦਾ ਬੋਲੇ ਖੱਪਣ ਪਾੜੇ ਉਹ ਨਾ ਲਿਓ ਯਾਰ ਕੋਈ ਪਾਏਦਾਰ ਗੁਰਦੇ ਦੱਸੋ, ਤੁਸੀਂ ਆਪਣੇ ਸਾਰੇ ਬਜ਼ੁਰਗਾਂ ਨੂੰ ਪਵਾਏ ਨੇ, ਮੈਨੂੰ ਦੱਸੋ ਮੈਂ ਕਿਹੜਾ ਰੈਕਸੀਟੋ ਲੈ ਕੇ ਦੋ ਕਸਟਮ ਤੋਂ ਬਗੈਰ ਜਿਹੜੇ ਗੁਰਦੇ ਲੈ ਅੰਦਰ ਆਪਾਂ ਲਿਆਂਦਾ ਚੋਰ ਉਹਨੇ ਨਹੀਂ ਉਹਨੇ ਦਾ ਨਵਾਂ ਪੈ ਜਾਣਾ, ਪੁਰਾਣਾ ਪੈ ਜਾਣਾ ਇਹਨਾਂ ਨੂੰ, ਉੱਤੇ ਉਹਨਾਂ ਨੇ ਪੈਸੇ ਬੜੇ ਲੈ ਲੈਣੇ। ਉਹ ਨਹੀਂ ਉਹ ਨਹੀਂ ਪਹਿਲੇ ਉਹ ਨਹੀਂ ਇਹ 100 ਫੜ ਤੈਨੂੰ ਕਿਸੇ ਨੇ ਸਾਈ ਦਿੱਤੀ ਸੀ ਕਿ ਸਾਡੇ ਘਰ ਕਾਕਾ ਹੋਣਾ, ਤੂੰ ਸਾਨੂੰ ਹਸਾਣ ਆਣਾ। ਸਰਦਾਰ ਸਾਹਿਬ ਇਹ ਬਗੈਰ ਪੈਸੇ ਤੋਂ ਵੀ ਹਿਸਾਬ ਹੁੰਦਾ, ਇਹਨੂੰ ਆਦਤ ਆ ਹਿਸਾਬ ਦੀ। ਅੱਛਾ ਜੀ, ਤੁਸੀਂ ਲੱਖ ਸ਼ੁਕਰ ਕਰ ਲਓ, ਤੁਸੀਂ ਆਉਂਦੇ ਮੈਨੂੰ ਕਿਹਾ ਨਹੀਂ ਮੈਂ ਚਿੰਕਤੀ ਮਗਰ ਲਮਕ ਕੇ ਆਇਆ, ਮੇਰੀ ਪਿੱਛੋਂ ਕਮੀਜ਼ ਵੀ ਪਾੜ ਗਈ, ਇਹ ਹੁਣ ਕਰਨਾ ਸੀ ਤੇ ਨਾ ਦਸੀਏ। ਉਸਤਾਦ ਜੀ ਚਲੋ ਫਿਰ ਪਿੱਤੇ ਤੇ ਰੱਖ ਲਓ, ਗੋਏ ਨਹੀਂ ਤੇ ਪਿੱਤੇ ਤੇ ਰੱਖ ਲੈਣਾ। ਔਰ ਇਹ ਜੇ ਬੰਦਾ ਸਿਰਫ ਕਚਹਿਰੀਆਂ 'ਚ ਫਿਰ ਕੇ ਕਰਦਾ, ਭਾਈਜਾਨ ਕੋਈ ਝੂਠੀ ਗਵਾਹੀ ਦੇਣ ਵਾਲੇ ਚਾਹੀਦੇ ਤੇ ਮੈਂ ਹਾਜ਼ਰ। ਮੈਂ ਟਾਊਨਸਿਲ ਤੇ ਰੱਖ ਲਓ। और ਇਹੋ ਜਿਹੇ ਵਕੀਲ ਨਾ ਘਬਰਾ ਕੇ ਅਦਾਲਤ 'ਚ ਵੜ ਜਾਣ ਤੇ ਜੱਜ से पूछेंगे भाई अपना मीठे आपका क्या काम है? नहीं सर मेरा काम तो कोई नहीं, बारिश हो रही थी यूं ही आ गया। जरा मैं बाहर पीछ रहा था। बारिश शदीद थी ना। ਲਓ ਜੀ ਨਾਜ਼ਰੀਨ, ਸਰਦਾਰ ਕਮਾਲ ਸਾਹਿਬ ਸਾਡੇ ਜਿਗਰ ਜਾਨ, ਸਾਡੇ ਬਜ਼ੁਰਗ, ਸਾਡੇ ਮਾਈ ਬਾਪ, ਸਾਡੇ ਪਿਆਰ ਵਾਲੇ ਜੀ। यानी कि मैं तकरीबन जीउंदा फिर ਰਿਹਾ ਇਹਨਾਂ ਦੇ ਹਿਸਾਬ ਨਾਲ। ਮੇਰੇ ਅੰਦਰ ਨਾ ਗੁਰਦਾ ਹੈ ਨਾ ਮੇਰੇ ਅੰਦਰ ਜਿਗਰ ਹੈ, ਮੇਰੇ ਅੰਦਰ ਕਢਾਈ ਦਾ ਕੰਮ ਹੋਇਆ ਸਿਰਫ। ਹਾਂਜੀ ਉਹਦੇ ਨਾਲ ਮੈਂ ਫਿਰਨ ਡਿਆ। ਨਹੀਂ ਮੈਨੂੰ ਗੁਰਦਾ ਤਾਂ ਹੈਗਾ ਤੁਹਾਡੇ ਅੰਦਰ, ਉਹਦੀ ਮੈਂ ਇੱਕ ਮਿਸਾਲ ਵੀ ਦਿੰਦਾ। ਉਹ ਜਦੋਂ ਤੁਸੀਂ ਤੇ ਮਾਨ ਸਾਹਿਬ ਤੇ ਸ਼ਾਜ਼ਮ ਮਿਰਜ਼ਾ ਸਾਹਿਬ ਗੱਡੀ 'ਚ ਜਾ ਰਹੇ ਸੀ ਤੇ ਮਾਨ ਸਾਹਿਬ ਨਾਲ ਬੈਠੇ ਤੇ ਤੁਸੀਂ ਬਾਹਰ ਨਿਕਲ ਕੇ ਉਹਦਾ ਇੱਕ ਆਇਆ ਸੀ ਬੰਦਾ, ਉਹਨੂੰ ਕਹਿ ਗਿਆ ਓਏ ਮੇਰੇ ਨਾਲ ਆ, ਮੈਂ ਇਹਨੂੰ ਨਹੀਂ ਤੂੰ ਲਿਜਾ। ਉਹ ਵਾਕਿਆ ਉਹਦਾ ਵਾਕਿਆ ਸੁਣਾਓ। ਇਹ ਜਰਾ ਅਮਾਨ ਸਾਹਿਬ ਤੇ ਸ਼ਾਜ਼ਮ ਮਿਰਜ਼ਾ ਸਾਹਿਬ ਤੇ ਸਰਦਾਰ ਕਮਾਲ ਸਾਹਿਬ ਕਿਤੇ ਜਾ ਰਹੇ ਨੇ ਘਰ ਛੱਡਣ ਮਾਨ ਸਾਹਿਬ ਨੂੰ। ਮਾਨ ਸਾਹਿਬ ਨੇ ਕਿਹਾ ਜੀ ਕਿੱਥੋਂ ਸਿਗਰਟ ਲੈਣੇ ਨੇ? ਉਹਨੇ ਮੈਨੂੰ ਕਹਿੰਦਾ ਡ੍ਰੌਪ ਕਰ ਦਿਓ, ਮੈਂ ਚਲੋ ਚੱਲਨੇ ਤੇ ਨਹਿਰ ਤੇ ਪਹੁੰਚ ਗਿਆ, ਇਸ਼ਰੇਲ ਨਹਿਰ ਨਹੀਂ। ਹਾਂਜੀ ਉੱਥੇ ਜਾ ਮੈਨੂੰ ਕਹਿੰਦਾ ਯਾਰ ਮੈਂ ਸਿਗਰਟ ਲੈਣੇ ਨੇ, ਮੈਨੂੰ ਲੈ ਦੇਗਾ। ਮੈਂ ਕਿੱਥੋਂ? ਰੀਗਲ ਤੋਂ। ਤੇ ਮੈਂ ਖਾਸਾ ਸਾਰੇ ਉੱਥੋਂ ਟੱਪ ਗਏ, ਚਲੋ ਮੈਂ ਕਿਹਾ ਲੈ ਦਿੰਦੇ। ਉਹ ਜਦੋਂ ਰੀਗਲ ਤੇ ਪਹੁੰਚੇ ਆ ਤਾਂ ਸ਼ਾਜ਼ਮ ਮਿਰਜ਼ਾ ਨੇ ਮੈਨੂੰ ਕਿਹਾ ਗੱਡੀ ਦੜਾ ਦਿਓ, ਗੱਡੀ ਦੜਾ ਦਿਓ। ਉਹ ਮੈਂ ਖੈਰ ਉਹਨੂੰ ਕਿਹਾ ਭਾਈ ਗੱਡੀ ਦੜਾ ਦਿਓ, ਤੁਹਾਨੂੰ ਸਿਚੁਏਸ਼ਨ ਦਾ ਨਹੀਂ ਪਤਾ। ਤੇ ਮੈਂ ਕਿਹੜਾ ਸੁਲਤਾਨ ਗੋਲਡਨ ਸੀ, ਮੈਂ ਕਿੰਨੀ ਕੁ ਨਸਾ ਲੈਣੀ ਸੀ। ਉਹ ਮੈਂ ਬੜੀ ਆਪਣੇ ਨੂੰ ਨਸਾਈ ਤੇ ਉੱਥੇ ਗੰਗਾ ਰਾਮ ਦੇ ਚੌਕ ਜਾ ਕੇ ਨਾ ਤੇ ਟ੍ਰੈਫਿਕ ਵਸੀਆ ਤੋਂ ਪਿੱਛੇ ਮੋਟਰਸਾਈਕਲ ਦੇ ਦੋ ਮੁੰਡੇ ਨੇ ਉਤਰੇ ਤੇ ਇੱਕ ਨੇ ਪਿਸਤੌਲ ਫੜਿਆ ਹੱਥ 'ਚ ਤੇ ਇਧਰੋਂ ਮੈਂ ਵੀ ਉਤਰਿਆ। ਉਹ ਮੁੰਡਾ ਕੋ ਥੋੜਾ ਮੇਰਾ ਜਾਣਨ ਨਾਲ ਸੀ, ਉਹ ਸ਼ਾਜ਼ਮ ਨਾਲ ਉਹਦਾ ਫੱਡਾ ਸੀ। ਉਹ ਮੈਨੂੰ ਕਹੀ ਸ਼ਾਜ਼ਮ, ਉਹ ਮੈਂ ਗੱਲ ਸੁਣ ਮੇਰੀ ਗੱਡੀ ਬੈਠਾ, ਮੈਂ ਕਿਹਾ ਤੂੰ ਗਲਤ ਗੱਲ ਨਾ ਕਰ। ਮੈਂ ਕਿਹਾ ਇਹਨੇ ਨਹੀਂ ਜਾਣਾ ਜਾਂ ਕੋਈ ਹਰਕਤ ਨਾ ਕਰੀ। ਉਹ ਮੈਂ ਉਹਦੇ ਨਾਲ ਜੇ ਗੱਲ ਹੀ ਕਰਨਾ ਪਿਆ ਤੇ ਮੈਂ ਵੇਖਿਆ ਮੇਰੇ ਥੱਲੇ ਕੋਈ ਚੀਜ਼ ਝੁਕੀ ਹੋਈ ਹੈ ਤੇ ਮੈਂ ਵੇਖਿਆ ਮਾਨ ਸਾਹਿਬ ਨੇ ਉਹਦੇ ਪੈਰ ਫੜੇ ਗਿਆ। ਮੇਰੇ ਬੱਚੇ ਹੱਥ ਵੇਖ ਮੇਰਾ ਪੁੱਤਰ, ਉਹ ਪੁੱਤਰ ਕੂੜ ਪੜਾ ਹੁੰਦਾ ਆ, ਪਿਸਤੌਲ ਅੰਦਰ ਰੱਖ ਮੇਰਾ। ਮੈਂ ਕਿਹਾ ਖਾਨ ਸਾਹਿਬ ਤੇ ਐਂਡ ਤੇ ਕਰਨਾ ਸੀ ਜਿਹੜਾ ਤੂੰ ਲੜਾਈ ਸਟਾਰਟ ਹੋਣ ਤੋਂ ਪਹਿਲੇ ਕਰ ਦਿੱਤਾ। ਇਹ ਤੇ ਐਂਡ ਤੇ ਕਰਨਾ। ਅੱਲਾ ਜਾਣੇ ਬੜੇ ਨਫੀਸ ਆਦਮੀ ਦਾ ਝਗੜਾ। ਅੱਛਾ ਮਾਨ ਸਾਹਿਬ ਸ਼ਰੀਫੁਲ ਨਫਸ ਆਦਮੀ, ਪਿਆਰ ਵਾਲੇ ਜੀ। ਔਰ ਮਤਲਬ ਉਹ ਕਹਿੰਦੇ ਸੀ ਕਿ ਯਾਰ ਖਤਮ ਹੋਵੇ ਜਿੱਡੀ ਜਲਦੀ ਹੋ ਸਕਦਾ ਤੇ ਲੇਕਿਨ ਉਹ ਭਾਈ ਹੋਣਾ ਨੇ ਉਹ ਗੁਰਦੇ ਤੋਂ ਗੱਲ ਹੋ ਰਹੀ ਸੀ ਨਾ ਕਿ ਗੁਰਦਾ ਹੈਗਾ ਤੇ ਉਹਨੂੰ ਕਹਿੰਦੇ ਭਾਈ ਇਹ ਇਸ ਟਾਈਮ ਮੇਰੇ ਨਾਲ ਬੈਠਾ ਹੁਣ ਨਹੀਂ ਲਿਜਾ ਸਕਦਾ ਤੈਨੂੰ, ਠੀਕ ਕਰੋ। ਨਹੀਂ ਜੀ ਨਹੀਂ ਜਾਨੀ ਸਾਹਿਬ, ਬਲਕਿ ਤੁਸੀਂ ਕਹੋ ਯਾਰ ਸ਼ੋਅ ਲੋਕੀ ਵੇਖਦੇ ਵੀ ਨੇ, ਸਬਸਕ੍ਰਾਈਬ ਨਹੀਂ ਕਰਦੇ ਤੇ ਤੁਸੀਂ ਇੱਕ ਮੋਤਬਰ ਬੰਦੇ ਹੋ। ਤੇ ਕਿਹੜਾ ਵਾ ਸਾਨੂੰ ਕਿਹੜਾ ਨਹੀਂ ਕਰਦਾ? ਇਧਰ ਇਹ ਆਪਣਾ ਝੰਡੇ ਵਾਲੀ ਕਿਹੜਾ ਪਿੰਡ ਬਾਰਸਪੁਰ ਤੁਰਲੇ ਪਾਸੇ ਲਾਈਆਬਾਦ ਝੰਡਾ ਪੀਰ ਲਾਈਆਬਾਦ ਤੁਸੀਂ ਕਹੋ ਜੀ। ਹਾਂਜੀ ਲਾਈਆਬਾਦ ਆਬਾਦੀ ਵਧ ਗਈ, 4 ਲੱਖ ਹੋ ਗਈ ਤੇ ਲਾਈਆਬਾਦ ਕਹੋ। ਹਾਂਜੀ ਹੁਣ ਉਹ ਬੈਰੀਆ ਟਾਊਨ ਦੇ ਨਾਲ ਮਿਲ ਗਿਆ। ਕਹਿਰੀਆ ਟਾਊਨ ਮਾਸ਼ਾਅੱਲਾ ਇੰਨੀ ਆਬਾਦੀ ਹੋਈ ਤੇ ਤੁਸੀਂ ਉਹਦਾ ਅਲੱਗ ਮੁਲਕ ਕਿਉਂ ਨਹੀਂ ਬਣਾਉਂਦੇ ਤੁਸੀਂ? ਜਿੱਥੇ ਰੇਟ ਦਾਇਰ ਕਰਾਈ ਹੈ ਜੀ ਯਾਰ ਤੁਸੀਂ ਕਹੋ ਨਾ ਜਾਨੀ ਸਾਹਿਬ ਕਿ ਸਬਸਕ੍ਰਾਈਬ ਕਰਿਆ ਕਰੋ ਜਰਾ ਪਲੀਜ਼। ਭਾਜੀ ਗੱਲ ਇਹ ਹੈ ਕਿ ਕਹਿਤਾ ਭਾਜੀ ਮੈਂ ਸਮਝ ਗਏ। ਪਤਾ ਕੀ ਮੇਰੀ ਅਕਲਮੰਦ ਆਵਾਮ ਆ ਜ਼ਰੂਰੀ ਟੈਕਨੀਕਲ ਬੰਦੇ ਨੇ ਜਿੱਥੇ ਭੁੱਲ ਜਾਣਾ ਉੱਥੇ ਪਾ ਦੇ ਲੈਣਾ ਹੈ। ਕਿ ਗੱਲ ਹੈ ਕਿ ਹਾਂ ਸਮਝ ਗਏ ਨੇ। ਪਾਸ ਲੈ ਲੈ। ਮੈਂ ਤੁਹਾਡਾ ਨਾ ਚੈਨਲ ਵਿਜ਼ਿਟ ਕੀਤਾ ਭਾਜੀ, ਅੱਛਾ ਜੀ। ਤੇ ਅਗਰ 100 ਬੰਦਾ ਤੁਹਾਡੇ ਚੈਨਲ ਤੇ ਵੀਡੀਓ ਵੇਖਦਾ ਨਾ, 80 ਬੰਦਿਆਂ ਨੇ ਸਬਸਕ੍ਰਾਈਬ ਹੀ ਨਹੀਂ ਕੀਤਾ, ਵੈਸੇ ਖੋਲ ਕੇ ਵੇਖਦੇ ਆ। ਓਏ ਹੋਏ ਹੋਏ। ਯਾਨੀ ਤੁਹਾਡਾ ਮੇਰਾ ਵੀ ਸਾਡਾ ਵੀ ਹਿਸਾਬ, ਸਾਡੇ 50% ਬੰਦਿਆਂ ਨੇ ਸਬਸਕ੍ਰਾਈਬ ਹੀ ਨਹੀਂ ਕੀਤਾ। ਪਿੱਟ ਮਾਰ ਕੇ ਨਹੀਂ ਉਹਨਾਂ ਨੂੰ ਸਮਝ ਆਉਂਦੀ। ਤੁਸੀਂ ਕਹਿ ਲਓ ਉਹਨਾਂ ਨੂੰ, ਤੁਸੀਂ ਕਹਿ ਲਓ ਜੇ ਤੁਹਾਡੀ ਮੰਨਦੇ ਤੇ ਯਾਰ ਜੇ ਤੁਹਾਡੇ ਨਹੀਂ ਮਰ ਰਹੇ ਤੇ ਮੇਰੀ ਕਿੰਨੀ 100 ਤੁਹਾਡੇ ਚੈਨਲ ਤੇ ਅਗਰ 100% ਜਿਹੜੀ ਟ੍ਰੈਫਿਕ ਆਉਂਦੀ ਨਾ ਲੋਕ ਵੇਖਦੇ ਆ, ਹਾਂਜੀ। 80% ਜਿਹੜੇ ਰੈਗੂਲਰ ਵੇਖਣ ਵਾਲੇ ਨੇ ਨਾ ਉਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ। ਭਾਇਆ ਨਾ ਤੁਸੀਂ ਅਗਰ ਉਹਨਾਂ 80 ਚੋਂ ਜੇ ਨਾ ਤੇ ਸਿਰਫ ਇੱਕ ਤੁਸੀਂ ਇੰਜ ਕਰਕੇ ਬਸ ਅੰਗੂਠਾ ਨੱਪਣਾ ਤੇ ਬੈਲ ਆਈਕਨ ਵਜਾਉਣਾ
ਤੇ ਦਬਾਉਣਾ ਤੇ ਤਾਂ ਸਬਸਕ੍ਰਾਈਬ ਹੋ ਜਾਣਾ। ਯਾਰ ਕਰਦੇ ਕਰੋ, ਤੁਹਾਡੀ ਕਿਹੜੀ ਉਂਗਲ ਛੋਟੀ ਭਾਜੀ, ਸਬਸਕ੍ਰਾਈਬ ਕਰੋ। ਆਹੋ ਠੀਕ, ਕੋਈ ਰੌਲਾ ਨਹੀਂ, ਰੌਲਾ ਕੋਈ ਨਹੀਂ। ਸਬਸਕ੍ਰਾਈਬ ਕਰੋ। ਮਸਲਾ ਬੜਾ ਬਣਿਆ ਸੀ, ਕਹਿੰਦੇ ਮੁੰਡਾ ਨਹੀਂ ਹੁੰਦਾ ਉਹਨਾਂ ਤੁਹਾਡਾ ਚੈਨਲ ਸਬਸਕ੍ਰਾਈਬ ਕੀਤਾ, ਮਾਸ਼ਾਅੱਲਾ ਪਹਿਲੇ ਮਹੀਨੇ ਮੁੰਡਾ ਹੋਇਆ। ਮਾਸ਼ਾਅੱਲਾ ਵੇਖੋ ਨਾ, ਇਧਰ ਵੇਖੋ ਕੈਸੀ ਗੱਲ ਹੈ। ਇਹ ਮੇਰਾ ਚੈਨਲ ਸਬਸਕ੍ਰਾਈਬ ਕੀਤਾ, ਅੱਲਾ ਨੇ ਕੀ ਰੰਗ ਲਾਏ ਨੇ, ਹੈ ਜੀ, ਅੱਲਾ ਨੇ ਪੁੱਤਰ ਦਿੱਤੇ ਨੇ ਸੋਹਣੇ ਸੋਹਣੇ। ਅੱਛਾ ਜੀ, ਆ ਮਜ਼ਾਈਆ ਪੁੱਤਰ ਉਦੋਂ ਤਾਂ ਚੈਨਲ ਹੁੰਦੇ ਨਹੀਂ ਸੀਗੇ, ਹੈ ਜਦੋਂ ਅਸੀਂ ਉਦੋਂ ਕਦੋਂ ਚੈਨਲ ਹੁੰਦੇ ਸਨ। ਪੁੱਤਰ ਤੇਰੇ ਉਦੋਂ ਬੇਰੇ ਟੀਨਾ ਹੀ ਘੁੰਮਦਾ ਸੀ ਤੇ ਬੱਚਾ ਹੋ ਜਾਂਦਾ ਸੀ। ਤੇਰੇ ਅੱਬੇ ਨੇ ਚੈਨਲ ਚਲਾਇਆ ਤੇ ਵਿਆਹ ਹੋਇਆ ਸੀ। ਇਹ ਵੀ ਨਹੀਂ ਹੁੰਦਾ ਉਦੋਂ ਟੀਨਾ ਹੀ ਚੱਲਦੇ ਹੁੰਦੇ ਸੀ ਜੀ। ਕਿ ਬੜੇ ਚੈਨਲ ਚਲਾਏ ਨੇ ਤੇ ਰਿਸ਼ਤਾ ਹੋਇਆ ਜੀ। ਨਹੀਂ ਮਾਸ਼ਾਅੱਲਾ ਇਹਦਾ ਅੱਬਾ ਭਾਜੀ ਬੜਾ ਬਰੀਕ ਆਦਮੀ ਸੀ ਇਹਦੇ ਵਾਲਾ ਸਾਹਿਬ। ਅੱਛਾ ਜੀ, ਹਾਂ ਨਹੀਂ ਮਿੱਠਾ ਖੁਦ ਵੀ ਬੜਾ ਬਰੀਕ ਆ। ਹਾਂ, ਮਿੱਠਾ ਆਪਣੇ ਅੱਬੇ ਤੇ ਗਿਆ, ਨਹੀਂ ਹੁੰਦਾ ਜੀ ਬਸ। ਮਿੱਠਾ ਆਪਣੇ ਅੱਬੇ ਤੇ ਗਿਆ। ਮੈਂ ਤੁਹਾਨੂੰ ਆਪਣੇ ਅੱਬੂ ਦਾ ਵਾਕਿਆ ਸੁਣਾਵਾਂ ਜੀ ਇੱਕ। ਸੁਣਾਓ। ਮੇਰੇ ਅੱਬੂ ਜੀ ਨਾ, ਮੇਰੇ ਮਾਮੂ ਆਏ ਸੀ ਸਾਡੇ ਘਰ ਅੱਛਾ। ਤੇ ਛਾਤੇ ਸਾਰੇ ਸੁੱਤੇ ਪਏ, ਮੇਰੇ ਮਾਮੂ ਨੇ ਕੀਤੀ ਹੁਸ਼ਿਆਰੀ, ਮੰਜੀ ਆਪਣੀ ਚੁੱਕ ਕੇ ਨਾ ਪੱਖੇ ਦੇ ਅੱਗੇ ਲੈ ਗਿਆ ਅੱਛਾ ਜੀ, ਤੇ ਪੱਖੇ ਅੱਗੇ ਸੁੱਤਾ, ਠੰਡ ਲੱਗੀ ਯਕਦਮ। ਹਾਂ। ਫਿਰ ਮੰਜੀ ਚੁੱਕੀ ਐਂਡ ਤੇ ਲੈ ਗਿਆ ਜਾ ਕੇ, ਤੇ ਐਂਡ ਤੇ ਸੀ ਸਰਦਾਰ ਸਾਹਿਬ ਵਾਸ਼ਰੂਮ। ਹਾਂ। ਉਹਨੂੰ ਵਾਸ਼ਰੂਮ ਤੋਂ ਸਮੈਲ ਆਈ, ਫਿਰ ਉਹਨੇ ਮੰਜੀ ਚੁੱਕੀ, ਫਿਰ ਪੱਖੇ ਅੱਗੇ ਲੈ ਗਿਆ। ਅੱਛਾ ਜੀ, ਫਿਰ ਠੰਡ ਲੱਗੀ ਨਾ, ਉਹ ਜਗ੍ਹਾ ਜੁਗਾ ਦੇਖਣ ਨੇ ਇੱਧਰ ਉੱਧਰ, ਤੇ ਫਿਰ ਜਗ੍ਹਾ ਲੱਭ ਰਿਹਾ ਕਿ ਮੰਜੀ ਕਿੱਥੇ ਲਾਉਣੀ। ਮੇਰੇ ਅੱਬੂ ਨੇ ਐ ਵੇਖਿਆ, ਹੂੰ। ਮੇਰੇ ਅੱਬੂ ਕਹਿੰਦੇ ਅਕਬਰ ਹੂੰ। ਉਹ ਦੁਆ ਸਫਰ ਦੀ ਪੜ ਲਈ ਆ। ਕਦੀ ਇੱਧਰ ਕਰੀ ਹੈ, ਦੁਆ ਸੌਣ ਦੀ ਪੜੀ ਕਿ ਸਫਰ ਦੀ? ਸੌਣ ਦੀ ਪੜ੍ਹਨੀ ਸੀ, ਤੂੰ ਸਫਰ ਦੀ ਪੜ੍ਹ ਲਈ। ਇਹਦੀ ਵੀ ਗੱਲ ਸੁਣੀ ਫਰੀਦ ਦੀ। ਨਹੀਂ ਜੀ। ਇਹ ਪਿੰਡ ਸ਼ਾਦੀ ਤੇ ਗਿਆ ਕਿਸੇ ਤੇ ਸਰਦੀ ਬੜੀ ਸੀ ਅੱਛਾ, ਤੇ ਰਾਤ ਨੂੰ ਉਹਨੂੰ ਮੰਜੀ ਬਿਸਤਰਾ ਨਾ ਪਿਆ, ਸੋਚ ਰਿਹਾ ਕਿਤੇ ਨਾ ਕਿਤੇ ਸੌ ਜਾ। ਇੱਕ ਕਿਤੇ ਲੱਭਦਾ ਲਭਾਉਂਦਾ ਇਹਨੇ ਜਾ ਕੇ ਇੱਕ ਰਜ਼ਾਈ ਚੁੱਕੀ ਤੇ ਉੱਥੇ ਦੋ ਮਾਈਆਂ ਸੁੱਤੀਆਂ, ਇੱਕਦਮ ਉਹ ਇੱਧਰ ਨੂੰ ਤੇ ਇੱਕਦਮ ਇੱਧਰ ਨੂੰ। ਰਜ਼ਾਈ ਚੁੱਕ ਕੇ ਕਹਿੰਦਾ ਓਹੋ ਇੱਥੇ ਤੇ ਬੇਗੀ ਪਈ ਹੈ। ਬੇਜੀ आज फिर बेगी। ओए होए बेगी बेगी रातों में। ਵੇਗੀ ਰਾਤੋਂ में ये रात बेगी बेगी, ये मस्त नज़ारे। ਭਾਜੀ ਅੱਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਮਿਹਰਬਾਨੀ ਜੀ, ਅੱਲਾਹ ਤੁਹਾਨੂੰ ਸਲਾਮਤ ਰੱਖੇ। ਅੱਲਾ ਤੁਹਾਨੂੰ ਇਦਾਂ ਹੀ ਅਗਲੇ 6-7 ਮਹੀਨੇ ਇਦਾਂ ਹੀ ਰੱਖੇ ਮੈਨੂੰ ਤੰਦਰੁਸਤ। ਤਾਂ ਜਿਹੜੀ ਖੁਸ਼ਖਬਰੀ ਮਿਲੀ ਹੈ ਕਿ ਤੁਸੀਂ ਆਪਣਾ ਪੰਜਾਬ ਦੀ ਫਿਲਮ ਕਰਨ ਜਾ ਰਹੇ ਹੋ, ਔਰ ਮੈਨੂੰ ਬੜਾ ਚਾਅ ਚੜਿਆ ਇਸ ਗੱਲ ਦਾ ਸੁਣ ਕੇ। ਸਾਰੇ ਸਾਡੇ ਗਏ ਨੇ ਪਾਕਿਸਤਾਨ ਦੇ ਮੁੰਡੇ ਕੰਮ ਕਰਨ ਲਈ ਭਾਜੀ ਔਰ ਇਨਸ਼ਾਅੱਲਾ ਮੈਨੂੰ ਉਮੀਦ ਹੈ ਅੱਲਾ ਦੇ ਘਰ 'ਚ, ਔਰ ਤੁਸੀਂ ਜਾਓਗੇ ਤੇ ਬਹੁਤ ਅੱਛਾ ਕੰਮ ਕਰਕੇ ਆਓ। ਭਾਜੀ ਥੈਂਕ ਯੂ। ਇਨਸ਼ਾਅੱਲਾ, ਪਰ ਤੁਸੀਂ ਦੁਆ ਕਰਦੇ ਨਹੀਂ ਭਾਜੀ, ਦੁਆ ਸਾਡੀ ਮੈਂ ਤੁਹਾਨੂੰ ਉੱਥੋਂ ਰੋਜ਼ ਫੋਨ ਕਰਿਆ ਕਰਾਂਗਾ। ਅੱਛਾ, ਇਹ ਵਾਦਾ ਨਾ ਕਰਕੇ ਜੀ, ਸਾਰੇ ਕਹਿ ਕੇ ਜਾਂਦੇ ਨੇ ਔਰ ਮੁੜ ਕੇ ਅਕਸਰ ਮਿਲਦੇ ਵੀ ਨਹੀਂ। ਤੇ ਮੈਂ ਇਸ ਲਈ ਤਾਂ ਕਹਿ ਰਿਹਾ, ਇਸ ਲਈ ਮੈਂ ਕਹਿ ਰਿਹਾ ਨਾ ਕਿ ਨਾ ਕਰਨਾ ਪਵੇ। ਠੀਕ ਹੈ ਨਾ? ਠੀਕ ਹੈ ਜੀ, ਆਹੋ ਮੇਰੇ ਨਾਲ ਬੈਸਟ ਹੋ ਅਕਸਰ ਤੁਸੀਂ ਜਾ ਭਾਜੀ, ਬਹੁਤ ਸ਼ੁਕਰੀਆ ਭਾਜੀ। ਹਾਂਜੀ। ਤੇ ਲਓ ਜੀ ਫਰੀਦ ਸਾਹਿਬ, ਜੀ ਭਾਜੀ। ਮਾਸ਼ਾਅੱਲਾ। ਬਲਕਿ ਮੈਂ ਉਸ ਅਦਾਰੇ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਜਿਨ੍ਹਾਂ ਨੇ ਇਹ ਸੋਚਿਆ ਹੈ ਕਿ ਜਾਨੀ ਸਾਹਿਬ ਨੂੰ ਸਾਡੀ ਪੰਜਾਬੀ ਫਿਲਮ 'ਚ ਆਉਣਾ ਚਾਹੀਦਾ। ਹਾਂ ਇਹ ਤੇ ਭਾਜੀ ਉਹ ਤੁਹਾਡੇ ਜਿਹੜੇ ਉਹ ਪੁੱਤਰ ਨੇ ਬਦਰ ਸਾਹਿਬ, ਉਹ ਬੜੀ ਐਫਰਟ ਕਰ ਰਹੇ ਨੇ, ਉਹਨਾਂ ਦਾ ਬਹੁਤ ਸ਼ੁਕਰੀਆ, ਉਹ ਬੜੀ ਕੋਸ਼ਿਸ਼ ਕਰ ਰਹੇ ਨੇ। ਆਓ ਬਦਰ ਕੀ ਨਾਮ ਉਹਨਾਂ ਦਾ ਪੂਰਾ? ਉਹ ਬਦਰ ਲਾਲਚੀ, ਉਹ ਦਰ ਬਦਰ, ਸੌਰੀ ਬਦਰ ਕੀ ਨਾਮ ਉਹਦਾ? ਦਰ ਬਦਰ, ਦਰ ਬਦਰ ਖਾਨ, ਨਹੀਂ ਤੇ ਬਦਰ ਖਾਨ ਜੀ, ਮਾਸ਼ਾਅੱਲਾ। ਬਦਰ ਖਾਨ ਇਹ ਸਾਡੇ ਪਾਕਿਸਤਾਨ ਦਾ ਇਸ ਵੇਲੇ ਚਿਹਰਾ ਮੋਹਰ ਹੈ ਜੀ। ਮਾਸ਼ਾਅੱਲਾ, ਵਾਹ। ਤੇ ਮਤਲਬ ਪੰਜਾਬ 'ਚ ਅੱਛਾ ਮੈਂ ਸੁਣਿਆ ਉਹ ਜਿਹੜੇ ਤੁਹਾਡੇ ਸ਼ਾਗਿਰਦ ਨੇ ਬਦਰ ਖਾਨ ਸਾਹਿਬ, ਹਾਂਜੀ। ਉਹ ਤੁਹਾਡੇ ਕੋਲ ਤੁਹਾਨੂੰ ਆਏ ਕਿਸੇ ਹੋਰ ਕੰਮ ਸੀ ਤੁਹਾਡੇ ਕੋਲ? ਮੈਨੂੰ ਹਿਫਜ਼ ਕਰਾਉਣ ਆਏ ਸਨ। ਕੁਰਾਨ ਜੀ, ਹਾਂਜੀ, ਕੁਰਾਨ ਪਾਕ। ਤੇ ਹੁਣ ਆਪ ਡਰਾਮੇ ਕਰ ਰਹੇ ਨੇ। ਬਸ ਫਿਰ ਉਹ ਦੇਖੋ ਮਾਸ਼ਾਅੱਲਾ ਸੈੱਟ ਹੋ ਗਿਆ ਆਸਤੇ ਆਸਤੇ। ਆਪ ਐਸੇ ਕਰ ਲਸਟ ਹੋ ਗਏ। ਅੱਜ ਠੀਕ ਉਹਨਾਂ ਨੂੰ ਫੀਲਡ ਪਸੰਦ ਆ ਗਈ। ਸਹੀ ਗੱਲ ਆ, ਕੰਮ ਤੁਹਾਡੇ ਕੋਲ ਹੀ ਉਹਨਾਂ ਦਾ। ਕੰਮ ਆ ਮੇਰੇ ਕੋਲ ਹੀ। ਲੇਕਿਨ ਉਹ ਮਾਮਾ ਇਹਨਾਂ ਦੇ ਕੋਲ ਹੋਵੇ। ਲੋ ਜੀ ਨਾਜ਼ਰੀਨ, ਭਾਜੀ ਬਹੁਤ ਸ਼ੁਕਰੀਆ, ਥੈਂਕ ਯੂ। ਤੇ ਆਪਣਾ ਬਹੁਤ ਬਹੁਤ ਖਿਆਲ ਰੱਖਣਾ ਜੀ, ਤੇ ਬਸ ਦੁਆਵਾਂ ਜੀ ਯਾਦ ਰੱਖਣਾ, ਔਰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਯਾਰ। ਕੋਈ ਪਤਾ ਕੀ ਉਹ ਬੜਾ ਜਿਗਰਾ ਵੱਜ ਜਾਂਦਾ ਜਦੋਂ ਬੰਦਾ ਵੇਖਦਾ ਨਾ ਮੇਰੇ ਸਬਸਕ੍ਰਾਈਬਰ 10,000 ਹੋ ਗਏ, 20,000 ਹੋ ਗਏ, 25,000 ਹੋ ਗਏ, ਤੇ ਬਹੁਤ ਜਿਹੜਾ ਨਾ ਖੁਸ਼ੀ ਮਿਲਦੀ ਹੈ। ਬਿਲਕੁਲ ਸਹੀ। ਤੇ ਕਿ ਸਾਰੀ ਜ਼ਿੰਦਗੀ ਇੱਕ ਬੰਦੇ ਨੇ, ਉਹਨਾਂ ਸਰਦਾਰ ਸਾਹਿਬ ਨੇ ਮਾਸ਼ਾਅੱਲਾ, ਮੈਂ ਤਾਂ ਉਦੋਂ ਪੈਦਾ ਨਹੀਂ ਸੀ ਹੋਇਆ ਜਦੋਂ ਦੇ ਕੰਮ ਕਰ ਰਹੇ ਨੇ। ਮੈਂ ਤੇ ਮਤਲਬ 20-30 ਸਾਲ ਬਾਅਦ ਪੈਦਾ ਹੋਇਆ, ਕਿਉਂ ਮੇਰੀ ਉਮਰ ਹੀ ਬਹੁਤ ਥੋੜੀ ਜਿਹੀ ਹਲੇ। ਸਹੀ ਹੈ। ਤੇ ਉਦੋਂ ਦੇ ਤੁਹਾਨੂੰ ਸਾਰੇ ਮੈਂ ਨਾ ਜੇ ਉਡਾ ਕੇ ਨਾ ਮਿੱਟੀ ਤੇ ਲੋਕਾਂ ਨੂੰ ਦੱਸਿਆ ਸੀ ਇਹਨੂੰ ਖਾਕ ਕਹਿੰਦੇ ਨੇ। ਮੈਂ ਐਡਾ ਸਰਦਾਰ ਸਾਹਿਬ ਗੁੱਸੇ ਵਾਲੀ ਗੱਲ ਨਹੀਂ ਹੈਗੀ, ਤੁਸੀਂ ਦੱਸੋ ਨੈਲਸਨ ਮੰਡੇਲਾ ਕਜ਼ਨ ਨਹੀਂ ਤੁਹਾਡੇ? ਮਤਲਬ ਉਹ ਤੇ ਕੱਲ ਦੀ ਗੱਲ ਏ। ਬੇਟੀ ਗੱਲ ਕਰਕੇ ਦੇਖ, ਕੱਲ ਗੱਲ ਨਿਕਲੀ ਹੈ। ਨੈਲਸਨ ਮੰਡੇਲਾ ਤੇ ਮੈਂ खुद जेलों ले गया मैं कैसे को था तो मैं क्या कह रहा था, मैं याद कराया ਇਲੈਕਸ਼ਨ ਵੀ ਅੰਦਰ ਸਾਡੇ ਕੋਲ ਇੱਕ ਬੰਦਾ ਵਾ, ਕਿਸ ਟਾਈਮ ਤੁਹਾਨੂੰ ਮਿਲਾਵਾਂਗੇ ਉਹਨੂੰ ਨਾ। ਦੁਨੀਆ ਦਾ ਤੁਸੀਂ ਕੋਈ ਵਾਕਿਆ ਪੁੱਛਣਾ ਨਾ ਕਿ ਭੱਟੋ ਜਦੋਂ ਫਲਾਣ ਜਗ੍ਹਾ ਗਿਆ, ਸਦਰ ਨੂੰ ਮਿਲਿਆ, ਤੇ ਉਹਨੇ ਤੁਹਾਨੂੰ ਇੰਜ ਸੁਣਾਉਣਾ ਜਿਵੇਂ ਦੋ ਤੇ ਤੀਜਾ ਉਹ ਸੀ ਵਿੱਚ। ਤੇ ਉਹਦਾ ਸਟਾਈਲ ਕੀ ਗੱਲ ਕਰਨ ਦਾ, ਉਹਦਾ ਸਟਾਈਲ ਇਹ ਆ ਕਿ
ਜ਼ਿਆ ਲੱਕ ਗਿਆ ਨਾ ਉਹਦੇ ਕੋ ਗਾਂਧੀ ਨੂੰ ਮਿਲਿਆ, ਗਾਂਧੀ ਨੇ ਕਿਹਾ ਬਹਿ, ਪਹਿਲਾਂ ਇਹ ਵੀ ਗੱਲ ਦੱਸੇਗਾ, ਗਾਂਧੀ ਨੇ ਕਿਹਾ ਬਹਿ ਕੀ ਖਾਣਾ ਈ? ਤੇ ਜ਼ਿਆ ਸਾਹਿਬ ਸੋਚ ਰਹੇ ਨੇ ਕਿ ਇਹਦੇ ਨਾਲ ਹੁਣ ਮੈਂ ਕਿੱਥੋਂ ਗੱਲ ਸ਼ੁਰੂ ਕਰਾਂ। ਉਹਨੇ ਜ਼ਿਆ ਸਾਹਿਬ ਨੇ ਕਿਹਾ ਅੱਛਾ 1 ਮਿੰਟ ਜ਼ਰਾ ਮੈਂ ਆਉਣਾ, ਯਾਨੀ ਵਿਦ ਐਕਸਪ੍ਰੈਸ਼ਨ, ਕੋਲੋਂ ਕਹੀ ਜਾਣਾ ਉਹਨੇ ਵਿਦ ਐਕਸਪ੍ਰੈਸ਼ਨ ਯਾਨੀ ਉਹ ਵੀ ਗੱਲਾਂ ਦੱਸਣੀਆਂ ਵੀ ਇੱਕ ਸ਼ਲਵਾਰ ਕਮੀਜ਼ ਨਵਾਜ਼ ਸ਼ਰੀਫ ਸਾਹਿਬ ਬਾਹਰ ਗਏ ਨੇ ਤੇ ਜਦੋਂ ਬਹਿਣ ਲੱਗਿਆ ਉਹਨਾਂ ਨੇ ਕਮੀਜ਼ ਇੰਜ ਕਰਕੇ ਬੈਠੇ ਨੇ ਨਾ, ਉੱਥੇ ਜਿਹੜਾ ਸੀ ਨਾ ਉਹ ਸਦਰ ਸਮਝ ਗਿਆ, ਉਹਨੇ ਕਿਹਾ ਵੀ ਇਹ ਕਿਸੇ ਕੰਮ ਆਏ। ਲੈ ਮਤਲਬ ਉਹ ਕੋਲੋਂ ਹੀ ਉਹਨੇ ਗੱਲ ਸਹੀ ਹੁੰਦੀ ਉਹਦੇ ਕੋਲ, ਲੇਕਿਨ ਉਹਨੇ ਇਰਦ ਗਿਰਦ ਏਡਾ ਸੋਹਣਾ ਮਾਹੌਲ ਬਣਾਉਣਾ। ਸਕਰੀਨ ਪਲੇ ਬਹੁਤ ਉਹ ਬਹੁਤ ਸੋਹਣਾ। ਉਹਨੇ ਕਹਿਣਾ ਵੀ ਉਹਨੇ ਕਿਹਾ ਗੱਲ ਸੁਣ ਕੰਨ ਚ ਤੇਰੇ ਗੱਲ ਤੇ ਉਹ ਗੱਲ ਨਹੀਂ ਪਤਾ ਕਿਹੜੀ ਆ। ਗੱਲ ਕਰਦੇ ਆ ਮੋਬਾਈਲ ਬੜਾ ਸੋਹਣਾ ਸੁਣਦਾ ਨਹੀਂ ਕਰਕੇ ਦਾਵਾ ਕਰਦਾ ਐਲ ਕਰਕੇ ਦਿਖਾਓ ਤਾਂ ਭਾਜੀ ਵੈਸੇ ਸਾਡੇ ਫੈਸਲਾਬਾਦ ਚ ਬੜਾ ਟੈਲੈਂਟ ਬੜਾ ਹੈ, ਟੈਲੈਂਟ। ਭਾਵੇਂ ਉਹ ਆਰਟਿਸਟ ਨਹੀਂ ਲੋਕ, ਯਾਨੀ ਉਹਨਾਂ ਦਾ ਪੇਸ਼ਾ ਨਹੀਂ, ਉਹ ਕੱਪੜੇ ਦਾ ਕੰਮ ਕਰਦੇ ਨੇ, ਜੁੱਤੀਆਂ ਦਾ ਕਰਦੇ ਨੇ, ਬੈਲਾਂ ਦਾ ਕਰਦੇ, ਲੇਕਿਨ ਭਾਜੀ ਐਸਾ ਟੈਲੈਂਟ ਬਈ ਸੁਭਾਨ ਅੱਲਾ। ਓਹੋ ਜਿਵੇਂ ਅਸੀਂ ਸਿਆਸਤ ਆਂ ਤੇ ਵੇਖ ਲਓ ਟੈਲੈਂਟ ਹੀ ਹੈ ਨਾ ਇੱਕ ਚੀਜ਼ ਹੈ ਤੇ ਬਸ ਇਹ ਨਾਲ ਹੀ ਵੀ ਚੱਲਦਾ ਰਹਿੰਦਾ। ਨਹੀਂ ਇਸੇ ਤਰ੍ਹਾਂ ਮੈਂ ਦੱਸਿਆ ਵੀ ਰੋਜ਼ਾ ਰੱਖਿਆ ਤੇ ਲਾਹੌਰੋਂ ਅਸੀਂ ਆ ਰਹੇ ਸਾਂ, ਮੈਂ ਤੇ ਆਸਿਫ ਇਕਬਾਲ ਸਾਹਿਬ ਇਹ ਗਾਟਰ ਵਾਲਾ ਕ੍ਰਾਸ ਕੀਤਾ ਤੇ ਹੋਰ ਚੱਲਦੀ ਗੱਡੀ ਨਹੀਂ ਪਤਾ ਲੱਗਦਾ ਕਿ ਰੋਜ਼ਾ ਖੁੱਲ ਗਿਆ ਕਿ ਨਹੀਂ ਖੁੱਲ ਗਿਆ। तो 4 पहिए पे तो बुजुर्ग ही बैठे सन, तो मैं गड्डी रोकी तो मैं कहा अस्सलाम वालेकुम जी। वालेकुम सलाम जी। मैं कहा रोज़ा खुल गया जी? तो बाबा ये सोना मंजी तो मुड़ के मेरे वे कहते ये पूछना ही है या खोलना भी है? दस यार दस तो खुल गया नहीं खुल गया। करेक्ट चाह पियानी सी ते 5-6 जाने चाह पी रहे ने ते एक करैक्टर आया कहंदा ओए रखो चाह, ਉਹ ਤੁਹਾਨੂੰ ਚਾਹ ਅੱਜ ਮੈਂ ਪਿਆ ਕੇ ਲਾਉਣੀ ਆ, ਰੱਖ ਦਿਓ ਇੱਥੇ ਰੱਖ ਦਿਓ। ਉਹਨਾਂ ਨੇ ਲੈ ਕੇ ਘੁੱਟ ਭਰਿਆ ਤੇ ਜ਼ਬਰਦਸਤੀ 4 ਹੱਥ ਤੇ ਗੱਡੀ 'ਚ ਪਾਇਆ ਤੇ ਲੈ ਗਿਆ ਸ਼ੇਖੂਪੁਰੇ ਦੇ ਕੋਲ। ਸ਼ੇਖੂਪੁਰੇ ਦੇ ਕੋਲ ਲੈ ਗਿਆ, ਜਾ ਕੇ ਉੱਥੇ ਬਾ ਕੇ ਤੇ ਮਾੜਾ ਜਿਹਾ ਹੋਟਲ ਤੇ ਉਹਨੂੰ ਕਹਿੰਦਾ ਬਣਾ ਚਾਵਾਂ, ਤੇ ਉਹਨੇ ਚਾਵਾਂ ਬਣਾਈਆਂ ਤੇ ਚਾਰਾਂ ਨੇ ਜਦੋਂ ਪਹਿਲਾ ਘੁੱਟ ਭਰਿਆ ਤੇ ਉਹਨਾਂ ਨੇ ਕਰ ਲੱਖ ਲਾਣਤ ਫਿੱਟੇ ਮੂੰਹ ਇਹ ਕੀ ਚਾਹ। ਤੇ ਹੁਣ ਉਹ ਵੀ ਦੇਖ ਰਿਹਾ ਇੱਕ ਦੂਜੇ ਨੂੰ ਕਰ ਰਿਹਾ ਤੇ ਉਹ ਵੀ ਦੇਖ ਰਿਹਾ ਕਿ ਇਹ ਤਾਂ ਕੰਮ ਖਰਾਬ ਹੋ ਗਿਆ, ਚਾਹ ਤਾਂ ਬਹੁਤ ਮਾੜੀ ਬਣੀ। ਤੇ ਹੁਣ ਉਹ ਜਿਹੜਾ ਜਿਹਨੇ ਚਾਹ ਬਣਾਈ ਨਾ ਉਹਨੂੰ ਕੀ ਕਹਿ ਰਿਹਾ ਉਹ ਕਰੈਕਟਰ ਕਹਿੰਦਾ ਤੈਨੂੰ ਨਾ ਚਾਹ ਬਣਾਉਣੀ ਆਈ ਕਦੀ। ਉੱਠੋ ਚੱਲੀਏ ਯਾਰ। ਉਸਤਾਦ ਜੀ ਯਾਰ ਦੱਸੋ ਇਹ ਪਰਸੋਂ ਚੌਥ ਨਾ ਮੇਰੀ ਮੋਟਰਸਾਈਕਲ ਪੈਂਚਰ ਹੋ ਗਈ, ਮੈਂ ਸੀ ਛੋਟਾ ਭਾਈ ਸੀਗੇ, ਅਸੀਂ ਬਿਸਮਿਲ੍ਲਾ ਚੌਥ ਜੀ ਪੈਂਚਰ ਲਵਾਉਣ ਤੇ ਉੱਥੇ ਛੋਟਾ ਜਿਹਾ ਮੁੰਡਾ ਤਕਰੀਬਨ ਕੋਈ 7 ਸਾਲ ਦਾ ਸੀ। ਹੁਣ ਮੈਂ ਕਿਹਾ ਯਾਰ ਪੈਂਚਰ ਲਾ ਦੇ, ਮੈਂ ਕਿਹਾ ਉਸਤਾਦ ਕਿੱਥੇ? ਮੈਂ ਹੀ ਲਾਉਣਾ ਵਾ ਭਾਈ, ਮੈਂ ਹੀ ਲਾਉਣਾ ਵਾ। ਮੈਂ ਕਿਹਾ ਚੱਲ ਪੈਂਚਰ ਲਾ ਦੇ। ਮੈਂ ਕਿਹਾ ਯਾਰ ਬੜੀ ਦੂਰੋਂ ਆਏ, ਕੀ ਗੱਲ ਮਲਤਾਨ ਪੈਂਚਰ ਹੋਈ ਸੀ ਕਹਿੰਦਾ। ਯਾਰ ਬਹੁਤ ਤੇਜ਼ ਸੀ ਯਾਰ, ਅੱਲਾ ਦੀ ਕਸਮ ਹੈ, ਸਹੀ ਗੱਲ। ਨਹੀਂ ਇਹ ਬਹੁਤ ਤੇਜ਼ ਸ਼ਹਿਰ ਹੈ ਭਾਜੀ ਵਾਕਈ। ਇੱਕ ਭਰਾ ਲੱਭਣ ਦੇ ਆਪਣੇ ਨਿੱਕੇ ਭਰਾ ਨੂੰ ਕਿਤੇ ਗੇਮ। ਅੱਛਾ ਵੈਸੇ ਸਾਡੀ ਛੇੜ ਵੀ ਬਣ ਗਈ ਨਾ, ਸਿਰ ਤੁਸੀਂ ਫੈਸਲਾਬਾਦ ਦਾ ਕਹਿਣਾ ਤੇ ਅੱਗੋਂ ਹੱਥ ਨਾਲ ਲੱਗ ਰਿਹਾ ਜੁਗਤ ਨਾ ਕਰੀ ਯਾਰ। ਤੂੰ ਫੈਸਲਾਬਾਦ ਵੀ ਲੱਗਦਾ ਵੀ ਇੱਥੇ ਜੁਗਤ ਹਰ ਬੰਦੇ ਜੁਗਤ ਕਰਦਾ। ਆਹੋ ਸਹੀ ਗੱਲ ਆ, ਸਹੀ ਗੱਲ। ਸਰਦਾਰ ਸਾਹਿਬ ਮੈਂ ਦੱਸਣ ਲੱਗਾ ਇੱਕ ਭਰਾ ਲੱਭਣ ਦੇ ਆਪਣੇ ਨਿੱਕੇ ਭਰਾ ਨੂੰ ਕਿ ਗੇਮਾਂ ਗੁਮਾਂ ਚ ਕਿਤੇ ਕਲੱਬ ਚ ਨਾ ਸਨੋਕਰ ਵਾਲੀ ਚ ਵੜਿਆ ਤੇ ਕਿਤੇ ਬਾਬਾ ਬੈਠਾ, ਉਹਨੇ ਪੁੱਛਿਆ ਚਾਚਾ ਜੀ ਇਹ ਕਲੱਬ ਖੁੱਲਾ? ਨਹੀਂ, ਕਹਿੰਦਾ ਪੁੱਤ 4 ਦੀਵਾਰੀ ਹੋਈ ਆ। ਅੱਛਾ ਇਹ ਨਾ ਜੁਗਤ ਨਹੀਂ ਮਾਰਦੇ, ਇਦਾਂ ਦੀ ਗੱਲ ਕਰਦੇ ਆ, ਗੱਲ ਤੋਂ ਬਾਅਦ ਇੱਕ ਗੱਲ ਕਰਦੇ ਆ, ਉਹ ਜਿਹੜੀ ਨਾ ਉਹ ਬੜੀ ਮਜ਼ੇਦਾਰ ਗੱਲ ਹੁੰਦੀ ਹੈ। ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ ਤੇ ਦੁਆ ਕਰਨਾ ਸਾਡੇ ਲਈ ਵੀ, ਖਾਸ ਤੌਰ ਤੇ ਸਰਦਾਰ ਸਾਹਿਬ ਲਈ। ਅੱਲਾ ਇਹਨਾਂ ਨੂੰ ਹਮੇਸ਼ਾ ਸਾਡੇ ਸਿਰ ਤੇ ਸਲਾਮਤ ਰੱਖੇ। ਬਹੁਤ ਪਿਆਰੇ ਆਦਮੀ ਨੇ। ਇਸ ਫੀਲਡ ਦੇ ਵਿੱਚ ਮੈਂ ਕਿਉਂਕਿ ਲੇਟ ਆਇਆ ਬਹੁਤ ਤੇ ਲੇਕਿਨ ਮੈਨੂੰ ਜਿਹੜੇ ਚੰਦ ਬਹੁਤ ਨਗੀਨੇ ਲੋਕ ਸੀ ਨਾ, 2-3 ਹੀ ਨੇ ਉਹ, ਜਿਨ੍ਹਾਂ ਚੋਂ ਇੱਕ ਸਰਦਾਰ ਸਾਹਿਬ ਨੇ। ਬੜੀ ਮੁਹੱਬਤ ਆ, ਠੀਕ ਹੈ ਨਾ? ਸਲਾਮ ਰੱਖੇ। ਬਹੁਤ ਸ਼ੁਕਰੀਆ ਸਰਦਾਰ ਸਾਹਿਬ। ਸਰ ਉਹ ਵੀ ਦੱਸ ਦਿਓ ਗੁਰਦਿਆਂ ਦਾ ਐਵੇਂ ਮਸਲਾ ਤੇ ਨਹੀਂ ਸੀ ਕੋਈ ਐਵੇਂ ਸ਼ੁਗਰ ਲੱਗੀ। ਅੱਛਾ ਸਰਦਾਰ ਸਾਹਿਬ, ਤੁਸੀਂ ਅੱਗੇ ਵੀ 1-2 ਵਾਰੀ ਮੇਰੇ ਵੱਲ ਆਏ ਜੇ, ਹੁਣ ਫੇਰ ਤੁਸੀਂ ਆਏ ਜੇ, ਤੁਹਾਨੂੰ ਏਡੇ ਵੱਡੇ ਤੁਸੀਂ ਹੋ ਗਏ, ਤੁਹਾਨੂੰ ਇਹ ਨਹੀਂ ਪਤਾ ਵੀ ਖਾਲੀ ਹੱਥ ਨਹੀਂ ਜਾਈਦਾ ਕਿਸੇ ਦੇ ਘਰ। ਤੇ ਮੈਂ ਕਦੋਂ ਖਾਲੀ ਹੱਥ ਆਇਆ? ਕੀ ਲੈ ਗਿਆ ਤੁਸੀਂ? ਲਿਆ ਪੁੱਤਰ ਬੈਗ ਚੋਂ ਇੱਟ ਕੱਢ ਕੇ। ਮੈਨੂੰ ਕਿਸੇ ਨੇ ਕਿਹਾ ਟਾਈਮ ਦੇ ਕੇ ਮਿਲੇਗਾ ਨਹੀਂ, ਮੈਂ ਕਿਉਂ ਨਹੀਂ ਮਿਲੇਗਾ? ਤੇ ਮਾਸ਼ਾਅੱਲਾ ਨਹੀਂ ਕੋਈ 1.5 ਲੀਟਰ ਵਾਲਾ ਬੋਤਲਾਂ ਦਾ ਢਾਲਾ, ਕੋਈ 2-4 ਕਿਲੋ ਮਠਿਆਈ, ਕੋਈ ਬੰਦਾ ਮੱਛੀ ਫੜ ਲਿਆਉਂਦਾ 2 ਕਿਲੋ। ਮਤਲਬ ਕਿੱਥੋਂ 2 ਕਿਲੋ ਮੱਛੀ ਫੜ ਲੈਂਦਾ? ਮੱਛੀ ਕਿਉਂ ਏਡੀ ਬੰਗਾਲੀ ਤੇ ਵੀ? ਮੈਂ ਸੁਣਿਆ ਮੱਛੀ ਫੜ ਲੈਣੇ ਤੁਸੀਂ? ਹਾਂਜੀ ਮੱਛੀ ਅੱਛੀ। ਹੈਨਾ?